ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਅੱਜ ਸਾਡੇ ਨਾਲ ਹੋਣਗੇ ਜੀ ਸੁਸ਼ੀਲ ਦਸਾਂਝ ਚੰਡੀਗੜ੍ਹ ਤੋਂ। ਸਾਨੂੰ ਦੱਸਣਗੇ ਕਿ ਜਿਹੜੀਆਂ ਖਬਰਾਂ ਹੁੰਦੀਆਂ ਖਬਰਾਂ ਦੇ ਪਿੱਛੇ ਕੀ ਸੱਚ ਲੁਕਿਆ ਹੁੰਦਾ। ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਜੀ, ਰੇਡੀਓ ਸੈੱਟ ਤੇ, ਨੈੱਟ ਤੇ, ਫੋਨ ਤੇ ਵੀ ਸੁਣ ਸਕਦੇ ਹਾਂ ਜੀ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 832 551 5029 ਜਾਂ 605 475 6868, 605 475 6868, UK ਦੇ ਲਈ 3300 101100, 3300 10 11 00, ਜਰਮਨੀ ਦੇ ਲਈ 511 8090 4041, 511 80 90 40 41, ਫਰਾਂਸ ਦੇ ਲਈ 3318 01 42 595, 33 180 142 595, ਆਸਟ੍ਰੇਲੀਆ ਦੇ ਲਈ 1300 768 450, 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਨੂੰ ਤੁਸੀਂ ਨੈੱਟ 'ਤੇ ਵੀ ਸੁਣ ਸਕਦੇ ਹੋ, www.punjabiradiousa.com 'ਤੇ। ਜੇ ਤੁਹਾਡੇ ਕੋਲ ਕੋਈ ਵੀ ਸਮਾਰਟਫੋਨ ਆ ਅਤੇ ਤੁਸੀਂ ਉਸ 'ਤੇ ਐਪ ਨੂੰ ਡਾਊਨਲੋਡ ਕਰ ਸਕਦੇ ਆ ਅਤੇ ਉਸ ਦੇ ਵਿੱਚ 4 ਰੇਡੀਓ ਆ, ਉਹ ਤੁਸੀਂ ਸੁਣ ਸਕਦੇ ਆ ਜੀ। ਪੰਜਾਬੀ ਰੇਡੀਓ USA ਦੇ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਾਡੇ ਸਪੋਂਸਰ ਕਰਦੇ ਨੇ ਜੀ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦਾ ਫ਼ੋਨ ਨੰਬਰ 4082722500, ਕਰਮਪਾਲ ਸਿੰਘ ਤੇ ਜਸਜੀਤ ਕੌਰ ਜੀ, ਸਤਨਾਮ ਸਿੰਘ ਸ਼ੇਰਗਿਆਲ, ਮੰਜਲ ਬ੍ਰਦਰਸ, ਦਲੀਪ ਸਿੰਘ ਤੇ ਅਵਤਾਰ ਸਿੰਘ, ਰਜਿੰਦਰ ਕੌਰ ਜੀ, ਰਜਿੰਦਰ ਕੁਮਾਰ ਜੀ, ਬਲਵਿੰਦਰ ਸਿੰਘ ਭੇਲਾ, ਬਹੁਤ ਬਹੁਤ ਧੰਨਵਾਦੀਆਂ ਜੀ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਹੁਣ ਆਪਾਂ ਗੱਲਬਾਤ ਕਰਾਂਗੇ ਸੁਸ਼ੀਲ ਦਸਾਂਝ ਹੋਣਾ ਨਾਲ। ਸੁਸ਼ੀਲ ਦਸਾਂਝ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਭੈਣ ਜੀ, ਤੇ ਸਾਡੇ ਸਾਰੇ ਸਰੋਤਿਆਂ ਨੂੰ, ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਖਬਰ ਤੇ ਨਜ਼ਰ ਪ੍ਰੋਗਰਾਮ ਵਿੱਚ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰੇ ਦੋਸਤੋ, ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਮਿਲ ਰਹੇ ਹਾਂ। ਕਈ ਦਿਨਾਂ ਤੋਂ ਤੁਸੀਂ ਖਬਰਾਂ ਦੇ ਵਿੱਚ ਵੀ ਸੁਣ ਰਹੇ ਹੋ ਤੇ ਮੇਰੀ ਸਿਹਤ ਠੀਕ ਨਾ ਹੋਣ ਕਰਕੇ ਥੋੜੀ ਸ਼ਾਇਦ ਦਿੱਕਤ ਆ ਰਹੀ ਹੈ, ਪਰ ਅੱਜ ਮੈਂ ਕਾਫੀ ਠੀਕ ਹੈ ਤੇ ਲੱਗਦਾ ਹੈ ਵੀ 1-2 ਦਿਨ ਦੇ ਵਿੱਚ ਬਿਲਕੁਲ ਠੀਕ ਹੋ ਜਾਵਾਂਗਾ। ਪਰ ਸਾਡੀ ਗੱਲ ਕਮਿਊਨੀਕੇਟ ਹੋ ਰਹੀ ਹੈ, ਤੁਹਾਡੇ ਤੱਕ ਗੱਲ ਜਾ ਰਹੀ ਹੈ, ਤੇ ਇਸ ਕਰਕੇ ਅਸੀਂ ਥੋੜੀ ਮੁਸ਼ਕਿਲ ਦੇ ਬਾਵਜੂਦ ਵੀ ਆਪਣੀ ਗੱਲ ਤੁਹਾਡੇ ਤੱਕ ਪਹੁੰਚਾਉਣੀ ਚਾਹੁੰਦੇ ਹਾਂ, ਕਿਉਂਕਿ ਹਾਲਾਤ ਦਿਨ ਬ ਦਿਨ ਜਿਹੜੇ ਹੈ ਬਦਲਦੇ ਹੈ, ਸਿਆਸੀ ਹਾਲਾਤ ਵੀ, ਸਮਾਜਿਕ ਹਾਲਾਤ ਵੀ। ਉਹਨਾਂ ਤੇ ਖਬਰ ਤੇ ਨਜ਼ਰ ਪ੍ਰੋਗਰਾਮ ਤੇ ਟਿੱਪਣੀ ਕਰਨੀ ਹੁੰਦੀ ਹੈ। ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਸਿਆਸੀ ਗੱਲਾਂ ਕਰਾਂਗੇ, ਉੱਥੇ ਕੁਝ ਨਾ ਕੁਝ ਹੋਰ ਮੁੱਦੇ ਵੀ ਚਰਚਾ 'ਚ ਲੈ ਕੇ ਆਵਾਂਗੇ। ਸੋ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਜੀ ਸੁਸ਼ੀਲ ਜੀ, ਆਪਾਂ ਸਭ ਤੋਂ ਪਹਿਲਾਂ ਜਿਹੜਾ ਕਾਫੀ ਭਖਿਆ ਹੋਇਆ ਮਸਲਾ ਆ ਬਾਬਾ ਰਾਮਪਾਲ ਦਾ, ਉੱਥੇ ਉਸਨੂੰ ਫੜਨੇ ਦੇ ਲਈ ਜਿਹੜੀ ਪੁਲਿਸ ਆ, ਮਿਲਟਰੀ ਆ, ਉੱਥੇ ਲਾਈ ਗਈ ਆ, ਪਰ ਬਾਬਾ ਆ ਉਹ ਹਜੇ ਮੇਰੇ ਖਿਆਲ ਦੇ ਵਿੱਚ ਕਾਬੂ ਨਹੀਂ ਆਇਆ। ਪਰ ਉੱਥੇ ਹਿੰਸਕ ਝੜਪਾਂ ਵੀ ਹੋਈਆਂ ਆ, ਗੋਲੀ ਵੀ ਚੱਲੀ ਆ, ਤੇ ਉੱਥੇ ਅੱਗਾਂ ਵੀ ਲੱਗੀਆਂ ਆ, ਤੇ ਉੱਥੇ ਮੇਰੇ ਖਿਆਲ ਦੇ ਵਿੱਚ ਕੁਛ ਲੋਕ ਆ ਉਹ ਮਾਰੇ ਵੀ ਗਏ ਆ, ਤੇ ਇਲਾਕੇ ਦੇ ਵਿੱਚ ਪੂਰੇ ਦੇ ਵਿੱਚ ਤਣਾਅ ਪਿਆ ਹੋਇਆ। ਇਹਦੀ ਜਿਹੜੀ ਡਿਟੇਲ ਆ ਉਹ ਜ਼ਰੂਰ ਦੱਸੋ। ਬਿਲਕੁਲ, ਜਦੋਂ ਤੁਹਾਡੇ ਨਾਲ ਖਬਰਾਂ ਦਾ ਬੁਲੇਟਿਨ ਪਹਿਲਾਂ ਕੀਤਾ ਸੀ, ਉਦੋਂ ਤੱਕ ਇੰਨੀ ਕੁ ਖਬਰ ਸੀ ਸਾਡੇ ਕੋਲ ਆ ਰਹੀ, ਜਦੋਂ ਜੋ ਕੁਝ ਉੱਥੇ ਹੋਇਆ ਸੀ ਕਿ ਉੱਥੇ ਆਪਰੇਸ਼ਨ ਸ਼ੁਰੂ ਕਰ ਦਿੱਤਾ ਸੀ ਪੁਲਿਸ ਨੇ। ਬਰਵਾਲਾ ਏਰੀਆ ਹਿਸਾਰ ਦੇ ਕੋਲ, ਜਿੱਥੇ ਇਹ ਰਾਮਪਾਲ ਦਾ ਜਿਹੜਾ ਆਸ਼ਰਮ ਹੈ, 7 ਲੋਕ, ਇਹ ਕਿਸੇ ਵੇਲੇ ਜਈ ਹੁੰਦਾ ਸੀ ਤੇ ਬਾਅਦ ਵਿੱਚ ਕਬੀਰ ਪੰਥੀ ਹੋ ਗਿਆ ਤੇ ਇਹਨੇ ਆਪਣਾ ਇਸ ਤਰ੍ਹਾਂ ਦਾ ਇੱਕ ਆਸ਼ਰਮ ਬਣਾ ਲਿਆ। ਆਸ਼ਰਮ ਦੇ ਨਾਂ ਦੇ ਉੱਤੇ ਹਜ਼ਾਰਾਂ ਲੱਖਾਂ ਸ਼ਰਧਾਲੂ ਵੀ ਪੈਦਾ ਹੋ ਗਏ। ਤੇ ਉਸ ਤੋਂ ਬਾਅਦ ਪਿਛਲੇ ਸਮੇਂ ਦੇ ਵਿੱਚ ਦੋਸ਼ ਲੱਗਾ ਕਿ ਇੱਕ ਕਤਲ ਕੇਸ ਦੇ ਮਾਮਲੇ ਦੇ ਵਿੱਚ ਇਹਨੂੰ ਦੋਸ਼ੀ ਬਣਾਇਆ ਗਿਆ, ਤੇ
ਹੁਣ ਜਦੋਂ ਅਦਾਲਤ ਨੇ ਉਹਨੂੰ ਪੇਸ਼ ਕਰਨ ਵਾਸਤੇ ਆਖਿਆ ਤੇ ਉਹਦੇ ਸ਼ਰਧਾਲੂ ਜਿਹੜੇ ਆ ਉਹ ਆਪਣੇ ਇਸ ਬਾਬੇ ਨੂੰ ਰਾਮਪਾਲ ਨੂੰ ਜਿਹੜਾ ਆ ਉਹ ਕਹਿੰਦੇ ਆ ਕਿ ਉਹਦੀ ਸਿਹਤ ਠੀਕ ਨਹੀਂ, ਜਦੋਂ ਤੱਕ ਉਹਦੀ ਸਿਹਤ ਠੀਕ ਨਹੀਂ ਉਹਨੂੰ ਉਸੇ ਹਾਲਤ ਵਿੱਚ ਪੇਸ਼ ਨਹੀਂ ਹੋਣ ਦੇਣਾ। 2 ਤਰੀਕਾਂ ਲੰਘ ਗਈਆਂ, ਹੁਣ ਕੋਰਟ ਨੇ ਸਖਤੀ ਦਿਖਾਈ ਹੈ, ਕਿਹਾ ਕਿ 21 ਤਰੀਕ ਤੱਕ ਜ਼ਰੂਰ ਉਹਨੂੰ ਪੇਸ਼ ਕੀਤਾ ਜਾਏ। ਪਰ ਬਾਬਾ ਜਾਂ ਉਹਦੇ ਜਿਹੜੇ ਹਮਾਇਤੀ ਇਸ ਗੱਲ ਲਈ ਤਿਆਰ ਹੋਏ ਬਿਲਕੁਲ ਵੀ। ਉਹਦੇ ਜਿਹੜੇ ਸ਼ਰਧਾਲੂ ਹੈ ਉਹਨਾਂ ਨੂੰ ਪੂਰਾ ਆਸ਼ਰਮ ਜਿਹੜਾ ਆ ਉਹਦੇ 'ਚ ਆਪਣਾ ਕਬਜ਼ਾ ਜਿਹੜਾ ਉਹ ਇਸ ਕਿਸਮ ਦਾ ਰੱਖਿਆ ਹੋਇਆ, ਛੱਤਾਂ ਦੇ ਉੱਤੇ ਬੈਠੇ ਨੇ ਤੇ ਆਲੇ ਦੁਆਲੇ ਘੇਰਾ ਬੰਦੀ ਕੀਤੀ ਹੋਈ ਹੈ, ਔਰਤਾਂ ਤੇ ਬੱਚੇ ਅੱਗੇ ਲਾਏ ਹੋਏ ਆ। ਪਿਛਲੇ ਜ਼ਮਾਨੇ ਦੇ ਵਿੱਚ ਜਦੋਂ ਲੜਾਈਆਂ ਹੁੰਦੀਆਂ ਸੀ ਜੀ, ਅਸੀਂ ਸੁਣਿਆ ਆਪਣੇ ਬਜ਼ੁਰਗਾਂ ਤੋਂ ਵੀ ਜਦੋਂ ਪਿਛਲੇ ਸਮੇਂ ਦੇ ਵਿੱਚ ਲੜਾਈਆਂ ਹੋਣੀਆਂ 2 ਫੌਜਾਂ ਦੇ ਵਿਚਾਲੇ ਤਾਂ ਉਹ ਜਾਣ ਬੁੱਝ ਕੇ ਗਾਵਾਂ ਵਿਚਾਲੇ ਛੱਡ ਦੇਣੀਆਂ। ਇੱਕ ਧਾਰਮਿਕ ਨਜ਼ਰੀਏ ਤੋਂ ਗਾਵਾਂ ਦੇ ਉੱਤੇ ਹਮਲਾ ਨਹੀਂ ਕੀਤਾ ਜਾ ਸਕਦਾ ਤੇ ਉਦੋਂ ਫਿਰ ਉਹ ਜਿਹੜਾ ਵਿਰੋਧੀ ਹੁੰਦਾ ਸੀ ਉਹ ਹਮਲਾ ਨਹੀਂ ਸੀ ਕਰਦਾ, ਯਾਨੀ ਗਾਵਾਂ ਨੂੰ ਢਾਲ ਬਣਾਇਆ ਜਾਂਦਾ ਸੀ। ਹੁਣ ਆਹ ਸੰਤ ਜਿਹੜਾ ਹੈਗਾ ਇਹਨੇ ਆਪਣੇ ਸ਼ਰਧਾਲੂ ਜਿਹੜੇ ਹੈ ਉਹਦੇ ਜਿਹੜੀਆਂ ਔਰਤਾਂ ਆ ਉਹਨਾਂ ਨੂੰ ਬੱਚੇ ਆ ਉਹਨਾਂ ਨੂੰ ਆਪਣੀ ਢਾਲ ਬਣਾਇਆ। ਪਰ ਪੁਲਿਸ ਜਾਂ ਫੌਜ ਉਹਦੇ ਤੇ ਕੋਈ ਪ੍ਰੈਸ਼ਰ ਸੀ ਲਾ ਲੈਂਦਾ ਤੇ ਉਹ ਕਿੰਨੀ ਕੁ ਦੇਰ ਉਡੀਕ ਕਰਦੀ। ਅਲਟੀਮੇਟਲੀ ਉਹਨੇ ਯਤਨ ਕੀਤਾ ਕੱਲ੍ਹ ਤੋਂ, ਉਸ ਯਤਨ ਦਾ ਸਿੱਟਾ ਇਹ ਨਿਕਲਿਆ ਕਿ ਜਦੋਂ ਪੁਲਿਸ ਤੋਂ ਨਾਲ ਆਰਮੀ ਦੇ ਕੁਝ ਹਿੱਸੇ ਜਿਹੜੇ ਹੈ ਉਹ ਜਦੋਂ ਵਧੇ ਅੱਗੇ ਤਾਂ ਜਿਹੜੇ ਉਹਦੇ ਸ਼ਰਧਾਲੂ ਆ ਸੰਤ ਤਾਂ ਕਹਿ ਨੂੰ ਹੈ, ਸੰਤ ਦੀ ਨਾਂ ਦੀ ਸੋਚੇ ਤੁਸੀਂ ਕਹਿ ਲਓ ਵੀ ਸੰਤ ਦੀ ਜਿਹੜੀ ਵਿਆਖਿਆ ਹੋਰ ਹੁੰਦੀ ਹੈ। ਪਰ ਇਹ ਲੋਕ ਜਿਹੜੇ ਅੱਜ ਕੱਲ੍ਹ ਦੇ ਸੰਤ ਬਾਬੇ ਬਣੇ ਹੋਏ ਆ ਇਹਨਾਂ ਨੇ ਉਹ ਜਿਹੜੇ ਅਰਥ ਹੈ ਉਹ ਅਰਥਾਂ ਨੂੰ ਬਿਲਕੁਲ ਅਨਰਥਾਂ ਦੇ ਰੂਪ ਵਿੱਚ ਬਦਲ ਦਿੱਤਾ। ਇਹ ਜਿਹੜਾ ਸ਼ੋਕਾਰ ਸੰਤ ਹੈ ਰਾਮਪਾਲ, ਇਹਦੇ ਜਿਹੜੇ ਸ਼ਰਧਾਲੂ ਉਹਨਾਂ ਨੂੰ ਜਦੋਂ ਪੁਲਿਸ ਉਹਦੇ ਲਾਗੇ ਆਈ ਉਹਨਾਂ ਦੇ ਤੇ ਉਹਨਾਂ ਨੇ ਉਹਨਾਂ ਤੇ ਹਮਲਾ ਕੀਤਾ ਸਗੋਂ। ਸੋ ਟਕਰਾਅ ਹੋਇਆ। ਉਹ ਟਕਰਾਅ ਦੇ ਵਿੱਚ ਜਿਹੜੀ ਬਿਲਕੁਲ ਤਾਜ਼ਾ ਜਾਣਕਾਰੀ ਤੇ ਇਹੀ ਹੈ ਵੀ 5 ਲੋਕ ਮਰੇ ਨੇ ਤੇ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਨੇ ਜੀ। ਮੰਗਲਵਾਰ ਦੁਪਹਿਰ ਤੋਂ ਇਹ ਆਸ਼ਰਮ ਦੇ ਬਾਹਰ ਜਿਹੜੀ CRPF ਹੈ, ਪੁਲਿਸ ਹੈ, 30 ਤੋਂ 40 ਹਜ਼ਾਰ ਜਿਹੜੇ ਜਵਾਨ ਹੈਗੇ ਆ ਪੁਲਿਸ ਤੇ CRPF ਦੇ, ਉਹ ਸਿੱਧੇ ਉੱਥੇ ਇਸ ਵੇਲੇ ਜਿਹੜੇ ਆ ਉਹ ਇੱਕ ਆਪਰੇਸ਼ਨ ਕਰ ਰਹੇ ਆ। ਤੁਸੀਂ ਅੰਦਾਜ਼ਾ ਕਰੋ 30 ਤੋਂ 40 ਹਜ਼ਾਰ ਤੱਕ ਪੁਲਿਸ ਤੇ CRPF ਦੇ ਜਵਾਨ ਹੈ। ਇਹ ਜਿਹੜਾ ਆਸ਼ਰਮ ਹੈ ਉੱਥੇ ਕਿੰਨੇ ਲੋਕ ਹੋਣਗੇ? ਤੇ ਉੱਥੇ ਜਦੋਂ ਟਕਰਾਅ ਹੋਇਆ ਉਹਦੇ 'ਚ ਹੁਣ ਖਬਰਾਂ ਆਈਆਂ 5 ਲੋਕ ਮਰੇ ਨੇ। ਪੁਲਿਸ ਇਸ ਗੱਲ ਦਾ ਖੰਡਨ ਕਰ ਰਹੀ ਹੈ ਕਿ ਨਹੀਂ ਕੋਈ ਮਰਦਾ ਹਾਲੇ ਮਰਿਆ ਨਹੀਂ, ਜਦਕਿ ਜਿਹੜੇ ਆਸ਼ਰਮ ਦੇ ਸ਼ਰਧਾਲੂ ਹੈ ਉਹਨਾਂ ਦਾ ਇਹ ਦਾਅਵਾ ਹੈ ਵੀ ਜਿਹੜੇ 5 ਲੋਕ ਹੈ ਮਰੇ, ਜਿਹਦੇ 5 ਔਰਤ ਹੈ ਤੇ ਜਿਹੜੀ ਹੰਝੂ ਗੈਸ ਛੱਡੀ ਆ ਪੁਲਿਸ ਨੇ, ਗੋਲੀਆਂ ਚਲਾਈਆਂ, ਉਹਦੇ ਕਰਕੇ ਉਹ ਬੰਦੇ ਮਰੇ ਆ। ਤੇ ਉਹਦੇ ਜਿਹੜੇ ਪੱਤਰਕਾਰ ਹੈ, ਕੈਮਰਾਮੈਨ ਹੈ ਤੇ ਪੁਲਿਸ ਨੇ ਉਹਨਾਂ ਦੇ ਨਾਲ ਵੀ ਬਦਸਲੂਕੀ ਕੀਤੀ ਹੈ। ਉਹ ਵੱਖਰਾ ਇੱਕ ਮਾਮਲਾ ਹੈ ਕਿਉਂਕਿ ਕੈਮਰਾਮੈਨ ਜਾਂ ਮੀਡੀਆ ਨੇ ਤਾਂ ਕਵਰੇਜ ਕਰਨੀ ਹੈ, ਪਰ ਪੁਲਿਸ ਨੇ ਉਹਨਾਂ ਤੇ ਵੀ ਇੱਕ ਕਿਸਮ ਦਾ ਤਸ਼ੱਦਦ ਕੀਤਾ। ਮਤਲਬ ਪੁਲਿਸ ਨਹੀਂ ਸੀ ਚਾਹੁੰਦੀ ਜਾਂ ਪ੍ਰਸ਼ਾਸਨ ਨਹੀਂ ਚਾਹੁੰਦਾ ਵੀ ਇਹਦੀ ਰਿਪੋਰਟਿੰਗ ਸਹੀ ਢੰਗ ਨਾਲ ਹੋਵੇ। ਅਲਟੀਮੇਟਲੀ ਇਸ ਵੇਲੇ ਜਿਹੜਾ ਹੈ ਉਹ ਆਪਣੇ ਆਪ 'ਚ ਚਰਚਾ ਚੱਲ ਰਹੀ ਹੈ ਵੀ ਇਹ ਸੰਤ ਨੂੰ ਕਾਬੂ ਕਰਨ ਵਾਸਤੇ ਜਿਹੜੀ ਪੁਲਿਸ ਦੀ ਪਲਾਨਿੰਗ ਹੈ ਉਹ ਸਹੀ ਨਹੀਂ ਹੈ। ਪੁਲਿਸ ਨੇ ਬਿਨਾਂ ਪਲਾਨਿੰਗ ਤੇ ਇੱਕ ਧਾਵਾ ਬੋਲ ਦਿੱਤਾ। ਕਈ ਜਗ੍ਹਾ ਤੋਂ ਬਿਜਲੀ ਪਾਣੀ ਕੱਟਿਆ ਸੀ, ਬਾਕੀ ਸਹੂਲਤਾਂ ਜਾਂ ਸੇਵਾਵਾਂ ਬੰਦ ਸੀ ਆਸ਼ਰਮ ਦੀਆਂ, ਪਰ ਹਾਲੇ ਵੀ ਪੁਲਿਸ ਨੂੰ ਸਮਝ ਨਹੀਂ ਸੀ ਆ ਰਹੀ ਤੇ ਪੁਲਿਸ ਨੇ ਹਮਲਾ ਕਰ ਦਿੱਤਾ। ਪਰ ਉੱਥੇ ਐਡੇ ਵੱਡੇ ਪੱਧਰ ਤੇ ਜਿਹੜਾ ਉਹਨਾਂ ਨੇ ਸੰਤ ਦੇ ਜਿਹੜੇ ਸ਼ਰਧਾਲੂ ਹੈ ਉਹਨਾਂ ਨੇ ਪੁਲਿਸ ਦਾ ਮੁਕਾਬਲਾ ਕਰਨ ਵਾਸਤੇ ਤਿਆਰੀ ਕੀਤੀ ਹੋਈ ਹੈ। ਉਹ ਤਿਆਰੀ ਦਾ ਨਤੀਜਾ ਇਹ ਹੈ ਕਿ ਪੁਲਿਸ ਵਾਲੇ ਵੀ ਜ਼ਖਮੀ ਹੋ ਰਹੇ ਆ ਤੇ ਜਿਹੜੇ ਸ਼ਰਧਾਲੂ ਆ ਉਹਨਾਂ ਲੋਕਾਂ ਨੂੰ ਵੀ ਸੱਟਾਂ ਲੱਗ ਰਹੀ ਹੈ ਤੇ ਕੁਝ ਲੋਕ ਮਾਰੇ ਵੀ ਗਏ ਆ। ਹੁਣ ਜਿਹੜਾ ਖੁਫੀਆ ਤੰਤਰ ਹੈ ਸਾਡਾ ਇਸ ਮਸਲੇ 'ਚ ਪੂਰੀ ਤਰ੍ਹਾਂ ਫੇਲ ਹੋ ਗਿਆ। ਜਿਹੜੀਆਂ 5 ਨਾਕਾਮੀਆਂ ਸਾਡੇ ਸਾਹਮਣੇ ਆਈਆਂ ਸਾਡੇ ਇੰਟੈਲੀਜੈਂਸ ਦੀਆਂ, ਪੁਲਿਸ ਦੀਆਂ, ਮਤਲਬ 15,000 ਤੋਂ ਜ਼ਿਆਦਾ ਲੋਕ ਜਿਹੜੇ ਹੈ ਉਸ ਆਸ਼ਰਮ ਦੇ ਅੰਦਰ ਇਕੱਠੇ ਹੋਏ ਹੈ। ਹਥਿਆਰਾਂ ਦੇ ਨਾਲ 15,000 ਤੋਂ ਜ਼ਿਆਦਾ ਲੋਕ ਉਸ ਆਸ਼ਰਮ ਦੇ ਵਿੱਚ ਇਕੱਠੇ ਹੋਣ ਤੇ ਪੁਲਿਸ ਦੇ ਲੱਕ ਦੇ ਹੇਠੋਂ ਇਕੱਠੇ ਹੋ ਕੇ ਜਾਣ ਤੇ ਪੁਲਿਸ ਨੂੰ ਜਾਂ ਸਾਡੇ ਇੰਟੈਲੀਜੈਂਸ ਨੂੰ ਪਤਾ ਹੀ ਨਾ ਲੱਗੇ। ਫਿਰ ਆਸ਼ਰਮ ਦੇ ਵਿੱਚ ਇੰਨੇ ਵੱਡੇ ਪੱਧਰ ਤੇ LPG ਸਿਲੰਡਰ ਹੈ, ਯਾਨੀ ਉਹ ਸਿਲੰਡਰਾਂ ਦੇ ਨਾਲ LPG ਸਿਲੰਡਰਾਂ ਦੀ ਇੱਕ ਦੀਵਾਰ ਖੜੀ ਕੀਤੀ ਹੋਈ ਹੈ ਉਹਨਾਂ ਨੇ ਉੱਥੇ। ਮਤਲਬ ਜੇ ਪੁਲਿਸ ਉੱਥੇ ਅਟੈਕ ਕਰ ਗੋਲੀਆਂ ਚਲਾ ਕੇ LPG ਸਿਲੰਡਰ 'ਚ ਗੋਲੀਆਂ ਕੇ ਵੱਜੇ ਧਮਾਕੇ ਹੋਣਗੇ ਉੱਥੇ। ਐਡੀ ਵੱਡੇ ਪੱਧਰ ਤੇ ਉਸ ਆਸ਼ਰਮ ਦੇ ਵਿੱਚ LPG ਸਿਲੰਡਰ ਕਿੱਦਾਂ ਆ ਗਏ?
ਕਿਤੋਂ ਵੀ ਸਿਲੰਡਰ ਲਾਉਣਾ ਹੋਵੇ, ਵੱਡਾ ਕੋਈ ਫੰਕਸ਼ਨ ਕਰਨਾ ਹੋਵੇ ਤਾਂ ਐਡਮਿਨਿਸਟ੍ਰੇਸ਼ਨ ਤੋਂ ਜਿਹੜੀ ਆਗਿਆ ਲੈਣੀ ਪੈਂਦੀ ਹੈ। ਉਹ ਸਿਲੰਡਰ ਕਿੱਥੋਂ ਆ ਗਏ? ਫਿਰ ਸੰਤ ਰਾਮਪਾਲ ਨੂੰ ਹਾਈਕੋਰਟ ਪੇਸ਼ ਕਰਨ ਦਾ ਹੁਕਮ ਹੈ, ਉਹਦੇ ਬਾਵਜੂਦ ਇੰਨੀ ਦੇਰੀ ਕਿਉਂ ਕੀਤੀ ਕਾਰਵਾਈ 'ਚ? ਫਿਰ ਇਸ ਤੋਂ ਅੱਗੇ ਇਹ ਆ ਵੀ ਉੱਥੇ ਸੁਪਰੀਮ ਕੋਰਟ ਦਾ ਹੁਕਮ ਹੈ ਵੀ ਬਿਨਾਂ ਪਛਾਣ ਤੋਂ ਤੇਜ਼ਾਬ ਨਹੀਂ ਦਿੱਤਾ ਜਾ ਸਕਦਾ। ਕੋਈ ਦੁਕਾਨਦਾਰ ਤੇਜ਼ਾਬ ਨਹੀਂ ਕਿਸੇ ਨੂੰ ਵੇਚ ਸਕਦਾ ਬਿਨਾਂ ਕਿਸੇ ਆਗਿਆ ਤੋਂ, ਬਿਨਾਂ ਕਿਸੇ ਪਛਾਣ ਤੋਂ। ਉੱਥੇ ਤੇਜ਼ਾਬ ਦੀਆਂ ਬਾਲਟੀਆਂ ਭਰੀਆਂ ਹੋਈਆਂ ਜੀ ਛੱਤਾਂ ਦੇ ਉੱਤੇ ਰੱਖੀ ਹੈ। ਇਹ ਤੇਜ਼ਾਬ ਜਿਹੜਾ ਆ ਉਹ ਸਿੱਟਾਂਗੇ ਜਦੋਂ ਪੁਲਿਸ ਵਾਲੇ ਆਉਣਗੇ। ਫਿਰ ਆਸ਼ਰਮ ਦੇ ਵਿੱਚ ਜਿਹੜਾ ਆ ਸਤਸੰਗ ਵਾਸਤੇ ਜਿਹੜੇ ਸ਼ਰਧਾਲੂ ਆਉਂਦੇ ਹੈ ਉਹ ਲਗਾਤਾਰ ਆ ਰਹੇ ਸੀ। ਜਦੋਂ ਕੋਰਟ ਦਾ ਹੁਕਮ ਆ ਗਿਆ ਉਸ ਤੋਂ ਬਾਅਦ ਵੀ ਸ਼ਰਧਾਲੂ ਆ ਕੇ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਯਾਨੀ ਪੁਲਿਸ ਨੇ ਆਪ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰ ਲਿਆ। ਹੁਣ ਇਸ ਵੇਲੇ ਸਥਿਤੀ ਬਹੁਤ ਤਣਾਅ ਵਾਲੀ ਹੈ, ਟੈਨਸ਼ਨ ਵਾਲੀ ਹੈ। ਤੇ ਗੱਲ ਤਾਂ ਕੋਈ ਵੀ ਨਹੀਂ ਸੀ। ਤੇ ਸਰਕਾਰ ਜਿਹੜਾ ਸੰਤ ਹੈ ਇਹਨੇ ਅਦਾਲਤ ਵਿੱਚ ਪੇਸ਼ ਹੋਣਾ ਸੀ ਨਾ। ਅਦਾਲਤ ਵਿੱਚ ਪੇਸ਼ ਹੁੰਦਾ ਉੱਥੇ 2 ਘੰਟੇ ਬਾਅਦ ਅਦਾਲਤ ਤੋਂ ਬਾਹਰ ਆ ਜਾਣਾ ਸੀ, ਪੇਸ਼ੀ ਤੋਂ ਬਾਅਦ ਅਗਲੀ ਤਰੀਕ ਪੈ ਜਾਣੀ ਸੀ। ਹੁਣ ਇਸ ਵੇਲੇ ਸਾਰਾ ਹਰਿਆਣਾ ਜਿਹੜਾ ਆ ਉਹਦੇ 'ਚ ਤਣਾਅ ਦੀ ਸਥਿਤੀ ਹੈ ਤੇ ਚੰਡੀਗੜ੍ਹ ਦੇ ਵਿੱਚ ਵੀ ਤਣਾਅ ਦੀ ਸਥਿਤੀ ਹੈ। ਚੰਡੀਗੜ੍ਹ 'ਚ ਵੀ ਦਫਾ 144 ਜਾਰੀ ਕੀਤੀ ਗਈ ਹੈ। ਅਲਟੀਮੇਟਲੀ ਸਾਡੇ ਮੁਲਕ ਦੇ ਵਿੱਚ ਇਸ ਤਰ੍ਹਾਂ ਦੇ ਬਾਬੂ, ਇਸ ਤਰ੍ਹਾਂ ਦੇ ਸੰਤ ਜਿਹੜੇ ਹੈ ਜਿਹਨਾਂ ਨੇ ਇੱਕ ਪੈਰਲਲ ਸਤਾ ਜਿਹੜੀ ਖੜੀ ਕੀਤੀ ਹੋਈ ਹੈ, ਉਹ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ ਸਾਡੀ ਸਾਰੀ ਸੁਸਾਇਟੀ ਵਾਸਤੇ। ਜੀ ਅੱਜ ਜਿਸ ਤਰ੍ਹਾਂ ਤੁਸੀਂ ਡੇਰੇਦਾਰਾਂ ਦੀ ਗੱਲ ਕੀਤੀ ਆ ਕਿ ਜਿਹੜੇ ਇਹ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ, ਚਿੰਤਾ ਦੇ ਵਿਸ਼ੇ ਦੇ ਨਾਲ ਨਾਲ ਜੇ ਆਪਾਂ ਪੰਜਾਬ ਦੇ ਵਿੱਚ ਦੇਖੀਏ ਤੇ ਹਰ 1-2-3 ਪਿੰਡ ਦੇ ਬਾਅਦ ਇੱਕ ਨਾ ਇੱਕ ਜਿਹੜਾ ਡੇਰਾ ਆ, ਡੇਰੇ ਦੇ ਵਿੱਚ ਸ਼ਰਧਾ ਇੰਨੀ ਆ ਲੋਕਾਂ ਦੀ ਕਿ ਉਹ ਸਵੇਰੇ ਹੀ ਉੱਠ ਕੇ ਪਹਿਲਾਂ ਆਪਣੇ ਪਿੰਡ ਦੇ ਗੁਰਦੁਆਰੇ ਨਹੀਂ ਜਾਂਦੇ, ਉਹ ਡੇਰਿਆਂ ਵੱਲ ਨੂੰ ਉੱਠ ਕੇ ਤੁਰ ਪੈਂਦੇ ਆ। ਤੇ ਇਸ ਨੂੰ ਕਿਸ ਤਰ੍ਹਾਂ ਤੁਸੀਂ ਕਰੋਗੇ ਕਿ ਇਸ ਇੰਨੀ ਸ਼ਰਧਾ ਨੂੰ ਡੇਰਿਆਂ ਦੇ ਖਿਲਾਫ, ਡੇਰਿਆਂ ਦੇ ਵੱਲ ਜਿਹੜੀ ਹੈਗੀ ਆ ਕਿ ਉਸ ਨੂੰ ਕਿਸ ਤਰ੍ਹਾਂ ਮਿਟਾਇਆ ਜਾਊਗਾ ਕਿ ਜਿਹੜੇ ਡੇਰੇ ਇੰਨੇ ਤਾਕਤਵਰ ਹੋ ਰਹੇ ਆ? ਸਾਡੇ ਪਿੰਡ, ਮੇਰਾ ਪਿੰਡ ਦੁਸਾਂਝ ਕਲਾਂ ਤੇ ਸਾਡੇ ਕੋਲ ਬਜ਼ੁਰਗ ਹੁੰਦੇ ਸੀ, ਕਵਿਤਾ ਉਹਨਾਂ ਨੂੰ ਕਹਿ ਲਓ ਵੀ ਸ਼ੌਕ ਸੀ ਕਵਿਤਾ ਦਾ, ਸਿਆਣੀਆਂ ਗੱਲਾਂ ਕਰਦੇ ਸੀ। ਭਾਈ ਬਿਸ਼ਨ ਸਿੰਘ ਦੁਸਾਂਝ ਉਹਨਾਂ ਦਾ ਨਾਮ ਸੀ। ਉਹ ਕਹਿੰਦੇ ਹੁੰਦੇ ਸੀ ਵੀ ਪੰਜਾਬ ਦੇ ਪਿੰਡ ਕਿਸੇ ਵੀ ਪਿੰਡ 'ਚ ਤੁਸੀਂ ਜਾਂਦੇ ਹੋ ਤੇ ਖੇਤਾਂ ਵੱਲ ਨੂੰ ਲਿਖੋ ਤੇ ਹਰ ਖੂਹ ਦੇ ਉੱਤੇ ਇੱਕ ਮੱਟੀ ਬਣੀ ਹੈ ਵੀ ਇਹ ਪਤਾ ਨਹੀਂ ਕਿਹੜੀ ਜੰਗ 'ਚ ਸ਼ਹੀਦ ਹੋਏ ਹੁੰਦੇ ਆ। ਉਹ ਠੀਕ ਹੈ, ਜਿਹੜੇ ਲੋਕ ਹੈ ਉਹਨਾਂ ਨੇ ਆਪਣੇ ਖੂਹਾਂ ਤੇ ਮੱਟੀਆਂ ਆਪਣੇ ਬਜ਼ੁਰਗਾਂ ਦੀ ਯਾਦ 'ਚ ਬਣਾਈਆਂ ਹੁੰਦੀਆਂ, ਪਰ ਹੌਲੀ ਹੌਲੀ ਉਹ ਮੱਟੀਆਂ ਜਿਹੜੀਆਂ ਆ ਉਹ ਬਜ਼ੁਰਗਾਂ ਦੀ ਯਾਦ ਮਿਟੀ ਜਾਂਦੀ ਹੈ ਤੇ ਉਹ ਨਵੇਂ ਕਿਸਮ ਦਾ ਉੱਥੇ ਜਿਹੜਾ ਇੱਕ ਜਨੂਨ ਪੈਦਾ ਹੋ ਜਾਂਦਾ। ਉੱਥੇ ਕਈ ਵਾਰੀ ਮੇਲੇ ਲੱਗਣੇ ਸ਼ੁਰੂ ਹੋ ਜਾਂਦੇ ਆ, ਹੌਲੀ ਹੌਲੀ ਉਹਦਾ ਰੂਪ ਇੰਨਾ ਬਦਲ ਜਾਂਦਾ ਹੈ ਕਿ ਉਹ ਕੋਈ ਜਗ੍ਹਾ ਬਣ ਜਾਂਦੀ ਹੈ। ਮੈਂ ਇੱਧਰਲੀ ਮਿਸਾਲਾਂ ਤੁਸੀਂ ਸਾਰੇ ਪੰਜਾਬ 'ਚ ਦੇਖ ਸਕਦੇ ਹੋ। ਤੁਸੀਂ ਆਪਣੇ ਪਿੰਡਾਂ 'ਚ ਆਓ, ਤੁਹਾਨੂੰ ਦਿਖਾਈ ਦੇਵੇਗਾ ਕਿ ਥਾਂ ਥਾਂ ਦੇ ਉੱਤੇ ਕਿੱਦਾਂ ਮਤਲਬ ਮੱਟੀਆਂ ਉਸਰੀਆਂ ਹੋਈਆਂ ਤੇ ਉੱਥੇ ਝੰਡੇ ਲੱਗਣੇ ਸ਼ੁਰੂ ਹੋ ਜਾਂਦੇ ਹੈ ਤੇ ਹੌਲੀ ਹੌਲੀ ਉਹ ਜਗ੍ਹਾ ਬਣ ਜਾਂਦੀ ਹੈ। ਸਾਡਾ ਪਿੰਡ ਜਿਹੜਾ ਦੁਸਾਂਝ ਕਲਾਂ ਤੁਸੀਂ ਫਗਵਾੜੇ ਨੂੰ ਜਾਓ ਤੁਸੀਂ ਤੇ ਲਾਗੇ ਇੱਕ ਪਿੰਡ ਕੋਟਲੀ ਆਉਂਦਾ, ਉੱਥੇ ਕਿਸੇ ਨੇ 4 ਕਿੱਟਾਂ ਰੱਖ ਦਿੱਤੀਆਂ ਤੇ ਜਿਹੜਾ ਟਰੱਕ ਲੰਘਿਆ ਕਦੇ ਇੱਟਾਂ ਵਾਲਾ ਤੇ ਇੱਕ ਸਿੱਟ ਗਿਆ, ਕਦੇ 2 ਇੱਟਾਂ ਸਿੱਟ ਗਿਆ, ਕਦੇ ਸ਼ਰਧਾ ਲਈ ਉਹ ਹਰਾ ਜਿਹਾ ਕੱਪੜਾ ਢੰਗਦਾ ਤੇ ਹੌਲੀ ਹੌਲੀ ਉੱਥੇ ਇੱਕ ਪੂਰੀ ਦੀ ਪੂਰੀ ਜਗ੍ਹਾ ਬਣ ਗਈ। ਸੜਕ ਦੇ ਕਿਨਾਰੇ ਅੱਧੀ ਸੜਕ ਘੇਰ ਕੇ ਲੰਬੀ ਲੰਬੀ ਜਿਹੜੀ ਜਗ੍ਹਾ ਉੱਥੇ ਬਣੀ ਹੋਈ ਹੈ। ਇਸ ਵੇਲੇ ਕੋਈ ਕਿਸੇ ਕਿਸਮ ਦਾ ਲੌਜਿਕ ਨਹੀਂ ਹੈ। ਪੰਜਾਬ ਤੇ ਦੇਸ਼ ਇਹ ਹੁਣ ਕੋਈ ਵੱਖਰਾ ਤਾਂ ਹੈ ਨਹੀਂ ਮਾਮਲਾ। ਜਿਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਚੰਦਰਾ ਸਵਾਮੀ ਤੋਂ ਪੁੱਛ ਕੇ ਕੰਮ ਕਰਨਾ ਹੋਵੇ, ਮੈਂ ਸ਼੍ਰੀਮਤੀ ਇੰਦਰਾ ਗਾਂਧੀ ਦੀ ਗੱਲ ਕਰ ਰਿਹਾ। ਸ਼੍ਰੀਮਤੀ ਇੰਦਰਾ ਗਾਂਧੀ ਦਾ ਪੱਕਾ ਇੱਕ ਤਾਂਤਰਿਕ ਹੁੰਦਾ ਸੀ ਚੰਦਰਾ ਸਵਾਮੀ, ਬੜਾ ਪਾਪੂਲਰ ਹੈ, ਤੁਹਾਨੂੰ ਪਤਾ ਸਾਰਿਆਂ ਨੂੰ। ਜਿਸ ਦੇਸ਼ ਦੀ ਪ੍ਰਧਾਨ ਮੰਤਰੀ ਨੇ ਚੰਦਰਾ ਸਵਾਮੀ ਨੂੰ ਪੁੱਛ ਕੇ ਕੰਮ ਕਰਨਾ ਹੋਵੇ ਇਹ ਕਿਹੜਾ ਕੰਮ ਨੂੰ ਸੂਟ ਕਰਦਾ ਹੈ, ਉਸ ਦੇਸ਼ ਦੀ ਜਨਤਾ ਤੇ ਇਸ ਤਰ੍ਹਾਂ ਦੇ ਬਾਬੇ ਰਾਮਪਾਲ ਵਰਗੇ ਕਿਉਂ ਨਹੀਂ ਆਪਣੀ ਸੱਤਾ ਚਲਾਉਣਗੇ, ਆਪਣੀ ਹਕੂਮਤ ਚਲਾਉਣਗੇ। ਜਿਸ ਸੂਬੇ ਦੇ ਮੁੱਖ ਮੰਤਰੀ ਨੇ ਹਰ ਡੇਰੇ ਤੇ ਜਾ ਕੇ ਮੱਥਾ ਟੇਕਣਾ ਹੋਵੇ, ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਬਾਦਲ ਹੋਰਾਂ ਦੀਆਂ ਤਸਵੀਰਾਂ ਤੁਸੀਂ ਕਿਸੇ ਵੀ ਜਿਹੜੇ ਪੰਜਾਬ ਦੇ ਵੱਡੇ ਡੇਰੇ ਹੈ ਉੱਥੇ ਜਾ ਕੇ ਮੱਥੇ ਟੇਕਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਅਵੇਲੇਬਲ ਹੋ ਗਏ ਗੂਗਲ 'ਚ ਜਾ ਕੇ ਪੜ੍ਹ ਲਓ, ਤੁਹਾਨੂੰ ਸਾਰੀਆਂ ਤਸਵੀਰਾਂ ਹਾਸਲ ਹੋ ਜਾਣਗੀਆਂ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿਹੜੇ ਕਿਹੜੇ ਡੇਰੇ ਤੇ ਜਾਂਦੇ ਆ। ਇਹ ਕੇਵਲ ਬਾਦਲ ਸਾਹਿਬ ਦੀ ਗੱਲ ਨਹੀਂ ਹੈ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਰ ਡੇਰੇ ਤੇ ਗੇੜਾ ਮਾਰਿਆ। ਅਸੀਂ ਨਿੱਜੀ ਤੌਰ ਦੇ ਉੱਤੇ ਕੋਈ ਕਿਸੇ 'ਚ ਆਸਥਾ ਰੱਖੇ ਨਾ ਰੱਖੇ, ਸਾਡਾ ਕੋਈ ਕਿਸੇ ਦਾ ਵਿਰੋਧ ਨਹੀਂ, ਉਹ ਪਰਸਨਲ ਜੀਵਨ ਹੈ।
ਨਿੱਜੀ ਤੌਰ ਦੇ ਉੱਤੇ ਮੈਂ ਕਿਸੇ ਨੂੰ ਮੰਨਦਾ ਨਹੀਂ ਮੰਨਦਾ, ਇਹ ਮੇਰਾ ਮਾਮਲਾ ਹੈ। ਪਰ ਜਦੋਂ ਮੈਂ ਨਹੀਂ ਰਹਿੰਦਾ, ਜਦੋਂ ਮੈਂ ਪਬਲਿਕਲੀ ਹੋ ਜਾਂਦਾ, ਜਦੋਂ ਮੈਂ ਜਨਤਕ ਹੋ ਜਾਂਦਾ, ਜਦੋਂ ਜਨਤਾ ਮੈਨੂੰ ਚੁਣਦੀ ਹੈ ਕਿਸੇ ਕੰਮ ਵਾਸਤੇ, ਮਿਸਾਲ ਦੇ ਤੌਰ ਤੇ ਮੈਨੂੰ ਪੰਜਾਬੀ ਰੇਡੀਓ USA ਦੇ ਜਿਹੜੇ ਲਿਸਨਰ ਆ ਉਹਨਾਂ ਨੇ ਚੁਣਿਆ ਇਸ ਗੱਲ ਲਈ ਵੀ ਸੁਸ਼ੀਲ ਦੋਸਾਂਝ ਚੰਡੀਗੜ੍ਹ ਸਟੂਡੀਓ ਤੋਂ ਖਬਰਾਂ ਤੁਹਾਡੇ ਲੈ ਕੇ ਆਇਆ ਕਰਨਗੇ ਤੇ ਹਫ਼ਤੇ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਅਸੀਂ ਕਰਾਂਗੇ। ਫਿਰ ਸੁਸ਼ੀਲ ਦੋਸਾਂਝ ਨਹੀਂ ਹੈ, ਫਿਰ ਸੁਸ਼ੀਲ ਦੋਸਾਂਝ ਪੰਜਾਬੀ ਰੇਡੀਓ USA ਦੀ ਜਿਹੜੀ ਪਾਲਿਸੀ ਉਹਦੇ ਮੁਤਾਬਕ ਕੰਮ ਕਰੇਗਾ। ਫਿਰ ਸੁਸ਼ੀਲ ਦੋਸਾਂਝ ਕੱਲਾ ਸੁਸ਼ੀਲ ਦੋਸਾਂਝ ਉਹਦਾ ਨਿੱਜੀ ਕੁਝ ਨਹੀਂ ਹੈ। ਇੱਥੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਹੈ, ਜਦੋਂ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਆ ਤਾਂ ਉਹ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਦੇ ਆ। ਜਦੋਂ ਕਿਸੇ ਇੱਕ ਦੇ ਨਹੀਂ ਹੈ, ਉਹ ਸਾਰਿਆਂ ਦੇ ਹੈ। ਸਾਰੇ ਵਿਭਾਗ ਇਹ ਥੋੜ੍ਹਾ ਹੈ ਕਿ ਤੁਸੀਂ ਸਰਬ ਧਰਮ ਦਾ ਇੱਕ ਕਨਸੈਪਟ ਲੈ ਕੇ ਤੁਸੀਂ ਮੰਦਿਰ 'ਚ ਜਾ ਕੇ ਵੀ ਚੱਲੀਆਂ ਵਜਾਉਣੀਆਂ, ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਸਥਾ ਰੱਖਣੀ ਹੈ, ਤੁਸੀਂ ਜਿਹੜਾ ਰਾਧਾ ਸਵਾਮੀ ਵਾਲਾ ਉੱਥੇ ਵੀ ਜਾਣਾ ਤੇ ਤੁਸੀਂ ਕਿਸੇ ਹੋਰ ਡੇਰੇ ਤੇ ਵੀ ਜਾ ਕੇ ਮੱਥਾ ਟੇਕਣਾ ਕਿ ਤੁਸੀਂ ਸੱਚਾ ਸੌਦੇ ਵਾਲਿਆਂ ਕੋਲ ਵੀ ਜਾਣਾ। ਇਹ ਜਿਹੜੀ ਗੱਲ ਹੈ, ਇਹਦੇ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਲੋਕਾਂ ਵਾਸਤੇ ਕੀ ਕਰਨਾ ਚਾਹੁੰਦੇ ਹੋ। ਸਿਰਫ ਤੇ ਸਿਰਫ ਜਿਹੜੇ ਜਾਂ ਬਾਕੀ ਜਿਹੜੀਆਂ ਚੀਜ਼ਾਂ ਉਹਨਾਂ 'ਚ ਆਸਥਾ ਦਿਖਾ ਕੇ ਆਪਣੀ ਵੋਟਾਂ ਦੀ ਜਿਹੜੀ ਜੁਰਸ ਹੈ ਉਹਦੀ ਕਟਾਈ ਕਰਨ ਤੱਕ ਜਿਹੜੀ ਸੀਮਤ ਹੋ ਗਿਆ ਸਾਡਾ ਓਵਰਆਲ ਸਾਰਾ ਕੁਝ, ਉਹਦੇ ਕਰਕੇ ਡੇਰੇ ਪਨਪਦੇ ਆ। ਮੈਂ ਜਿੱਦਾਂ ਜ਼ਿਕਰ ਕੀਤਾ, ਜੇ ਸਾਡੀ ਮੁਲਕ ਦੇ ਪ੍ਰਧਾਨ ਮੰਤਰੀ ਨੇ ਚੰਦਰਾ ਸਵਾਮੀ ਤੋਂ ਪੁੱਛ ਕੇ ਕੰਮ ਕਰਨੇ ਆ, ਜੇ ਕਿਸੇ ਵੀ ਸੂਬੇ ਦੇ ਮੁੱਖ ਮੰਤਰੀ ਨੇ ਕਿਸੇ ਸੱਚੇ ਸੌਦੇ ਦੇ ਡੇਰੇ ਤੇ ਜਾ ਕੇ ਮੱਥਾ ਟੇਕਣਾ, ਆ ਸਰਕਾਰ ਹੁਣ ਬਣੀ ਆ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ, ਸਾਰੀ ਸਰਕਾਰ ਜਾ ਕੇ ਸਾਰੀ ਸਰਕਾਰ ਪਿੱਛੇ MLA ਬਾਕੀ ਮੰਤਰੀ ਜਿਹੜੇ ਬਣੇ ਉਹ ਸਾਰੀ ਜਾ ਕੇ ਸੰਤ ਗੁਰਮੀਤ ਰਾਮ ਰਹੀਮ ਜਿਹੜਾ ਉਹ ਸੱਚੇ ਸੌਦੇ ਵਾਲਾ ਉਸ ਪੈਰਾਂ 'ਚ ਬੈਠ ਕੇ ਆਈ ਹੈ। ਜਿਹੜੀ ਸੱਤਾ ਦੇ ਬਰਾਬਰ ਵੀ ਉੱਤੋਂ ਵੀ ਉੱਪਰ ਵੀ ਸੱਤਾ, ਇਹ ਹਾਲਾਤ ਪੈਦਾ ਅਸੀਂ ਕੀਤੇ ਆ, ਇਹ ਹਾਲਾਤ ਸਾਡੇ ਸਿਆਸਤਦਾਨਾਂ ਨੇ ਪੈਦਾ ਕੀਤੇ ਆ। ਤੁਸੀਂ ਗੁਰਦੁਆਰੇ ਦੀ ਗੱਲ ਕੀਤੀ ਹੈ ਕਿ ਪਿੰਡੋਂ ਉੱਠ ਕੇ ਕਰਕੇ ਪਹਿਲਾਂ ਗੁਰਦੁਆਰੇ ਨਹੀਂ ਜਾਣਾ, ਬਾਅਦ ਜਿਹੜੀ ਡੇਰਾ ਕੋਈ ਬੜਾ ਉੱਥੇ ਜਾਣਾ। ਇਹ ਕਿਹੜੀ ਨਾਕਾਮੀ ਹੈ? ਇਹ ਨਾਕਾਮੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ। ਜਿਹੜਾ ਇਹ ਫਰਜ਼ ਸੀ, ਜਿਹੜਾ ਇਹ ਕਰਤੱਵ ਸੀ, ਜਿਹੜਾ ਇਹ ਕੰਮ ਸੀ ਵੀ ਤੁਸੀਂ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜਿਹੜੀ ਇੱਕ ਮਿੰਨੀ ਪਾਰਲੀਮੈਂਟ ਸਿੱਖਾਂ ਦੀ ਸਮਝੀ ਜਾਂਦੀ ਹੈ, ਜਿਹਦਾ ਬਜਟ ਪੰਜਾਬ ਗੌਰਮੈਂਟ ਦੇ ਬਰਾਬਰ ਹੈ, ਤੁਹਾਡੀ ਇਹ ਡਿਊਟੀ ਸੀ ਕਿ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ, ਸਾਡੇ ਗੁਰੂ ਸਾਹਿਬਾਨ ਉਹਨਾਂ ਦੇ ਉਦੇਸ਼ ਨਿਸ਼ਾਨੇ ਉਹ ਲੈ ਕੇ ਜਾਣੇ ਆ ਪੰਜਾਬੀ ਆਵਾਮ ਤੱਕ, ਸਿੱਖ ਭਾਈਚਾਰੇ ਜਾਂ ਸਿੱਖ ਭਾਈਚਾਰੇ ਤੋਂ ਬਾਹਰ ਦੇ ਜਿਹੜੇ ਕਮਿਊਨਿਟੀਜ਼ ਹੈ ਉੱਥੇ ਤੱਕ ਵੀ, ਤਾਂ ਜੋ ਸਿੱਖੀ ਦਾ ਪ੍ਰਚਾਰ ਹੋ ਸਕੇ। ਉਸ ਸਿੱਖੀ ਦਾ ਜਿਹੜਾ ਦੁਨੀਆ ਦਾ ਸਭ ਤੋਂ ਆਧੁਨਿਕ ਤੇ ਵਿਗਿਆਨਕ ਧਰਮ ਸਮਝਿਆ ਜਾਂਦਾ ਹੈ। ਤੇ ਅੱਜ ਉਹ ਧਰਮ ਦੀ ਹਾਲਤ ਇਹ ਹੋ ਗਈ ਹੈ ਵੀ ਆਪਣਾ ਜਨਮ ਸਥਾਨ ਜਿਹੜਾ ਉਸ ਧਰਮ ਦਾ ਹੈਗਾ, ਉਸ ਜਨਮ ਸਥਾਨ ਤੇ ਵੀ ਉਸ ਸਿੱਖ ਧਰਮ ਦੀ ਗੱਲ ਕੋਈ ਨਹੀਂ ਕਰ ਰਿਹਾ। ਉਸ ਜਨਮ ਸਥਾਨ ਤੇ ਵੀ ਹਰ ਪਿੰਡ ਦੇ ਵਿੱਚ ਇੱਕ ਡੇਰਾ ਹੈ ਤੇ ਉਸ ਡੇਰੇ ਦੇ ਉੱਤੇ ਸਿੱਖ ਭਾਈਚਾਰੇ ਦੇ ਲੋਕ ਸਭ ਤੋਂ ਜ਼ਿਆਦਾ ਗਿਣਤੀ ਚਾਹੁੰਦੇ ਆ। ਇਹ ਸਾਡੀਆਂ ਨਾਕਾਮੀਆਂ, ਇਹ ਨਾਕਾਮੀਆਂ ਸਾਨੂੰ ਮੰਨਣੀਆਂ ਚਾਹੀਦੀਆਂ। ਕਿਤੇ ਬੱਲਾ ਵਾਲੇ ਦਾ ਡੇਰਾ ਹੈ, ਉਹ ਦਲਿਤ ਭਾਈਚਾਰਾ ਜਿਹੜਾ ਬੱਲਾ ਵਾਲੇ ਡੇਰੇ ਤੇ ਜਾਂਦਾ, ਉਹ ਦਲਿਤ ਭਾਈਚਾਰਾ ਜਿਹੜੇ ਦੇਸ਼ ਦਲਿਤ ਭਾਈਚਾਰੇ ਨੂੰ ਗੁਰੂ ਸਾਹਿਬਾਨ ਨੇ ਆਪਣੇ ਲੜ ਲਾਇਆ, ਆਪਣੇ ਗਲੇ ਲਾਇਆ, ਉਹ ਦਲਿਤ ਭਾਈਚਾਰਾ ਕਿਉਂ ਬੇਮੁਖ ਹੋ ਗਿਆ? ਉਹਨੂੰ ਆਪਣੀ ਬਸਤੀ ਦੇ ਵਿੱਚ ਦਲਿਤ ਬਸਤੀ 'ਚ ਆਪਣਾ ਗੁਰਦੁਆਰਾ ਕਿਉਂ ਬਣਾਉਣਾ ਪਿਆ? ਸਾਡੇ ਪਿੰਡ 'ਚ 2 ਬਸਤੀਆਂ, ਬਾਕੀ ਪਿੰਡਾਂ ਅਸੀਂ ਬਹੁਤ ਸਾਰੀ ਥਾਵਾਂ ਤੇ ਕੁਝ ਹੋਰ ਲਫ਼ਜ਼ ਵਰਤਦੇ, ਮੈਂ ਲਫ਼ਜ਼ ਨਹੀਂ ਵਰਤਦਾ। ਸਾਡੇ ਪਿੰਡ ਦੇ ਵਿੱਚ ਦਲਿਤ 2 ਬਸਤੀਆਂ, ਇੱਕ ਬਾਹਰਲੀ ਦਲਿਤ ਬਸਤੀ, ਇੱਕ ਪਿੰਡ ਦੀ, ਦੋਨੋਂ ਬਸਤੀਆਂ ਦੇ ਵਿੱਚ ਗੁਰਦੁਆਰੇ ਆ। ਦਲਿਤਾਂ ਨੇ ਵੀ 2 ਗੁਰਦੁਆਰੇ ਬਣਾ ਲਏ, ਜੱਟਾਂ ਦੀਆਂ ਜੀ 6 ਪੱਟੀਆਂ ਸਾਡੇ ਪਿੰਡ ਦੀਆਂ, ਮੈਂ ਆਪਣੇ ਪਿੰਡ ਦੀ ਤੋਂ ਗੁਰਦਾਸਪੁਰ ਦੇ ਹਰ ਪਿੰਡ 'ਚ ਇੱਦਾਂ ਹੈ। ਉਹ ਜੱਟਾਂ ਦੇ ਵੀ 6 ਗੁਰਦੁਆਰੇ ਇੱਕੋ ਪਿੰਡ ਦੇ ਵਿੱਚ, ਰਾਮਗੜੀਆਂ ਦੇ ਵੱਖਰੇ ਗੁਰਦੁਆਰੇ। ਕੀ ਇੱਕ ਪਿੰਡ 'ਚ ਇੱਕ ਗੁਰਦੁਆਰਾ ਰੱਖਣ ਦੀ ਜਿਹੜੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੇ ਨੇ ਨਿਭਾਈ, ਇੱਕ ਪਿੰਡ ਦੇ ਜੇ ਇੱਕ ਗੁਰੂ ਘਰ ਨਹੀਂ ਅਸੀਂ ਰੱਖ ਸਕੇ, ਸਾਡੇ ਗੁਰੂ ਘਰ ਵੱਖਰੇ ਕਰ ਰਹੇ ਅਸੀਂ, ਪੱਟੀਆਂ ਵਾਲਿਆਂ ਨੇ ਮੇਰਗੰਜ ਦੀ ਪੱਟੀ ਦਾ ਵੱਖਰਾ ਗੁਰਦੁਆਰਾ, ਫਲਾਨੀ ਪੱਟੀ ਦਾ ਵੱਖਰਾ ਗੁਰਦੁਆਰਾ, ਅਸੀਂ ਸ਼ਮਸ਼ਾਨ ਘਾਟ ਦੇ ਇੱਕ ਰੱਖ ਸਕੇ, ਜਿਹੜਾ ਇੱਕ ਉਦੇਸ਼ ਜਾਂ ਨਿਸ਼ਾਨਾ ਗੁਰੂ ਸਾਹਿਬਾਨ ਦਾ, ਸੱਭੇ ਸਾਜੀ ਆਲ ਦਾ ਜਾਂ ਇੱਕ ਕੁੱਖ 'ਚ ਜਿਹੜਾ ਸਾਰਾ ਕੁਝ ਪੈਦਾ ਹੋਇਆ, ਮਾਨਵਤਾ ਜਿਹੜੀ ਸਾਰੀ ਇੱਕ ਹੈ। ਅਸੀਂ ਸਾਡੇ ਸ਼ਮਸ਼ਾਨ ਘਾਟ ਵੱਖਰੇ, ਸਾਡੇ ਧਰਮਦੁਆਰੇ ਵੱਖਰੇ, ਸਾਡੇ ਗੁਰਦੁਆਰੇ ਵੱਖਰੇ, ਜਾਤਾਂ ਦੇ ਆਧਾਰ ਤੇ ਅਸੀਂ ਗੁਰਦੁਆਰੇ ਸਾਹਿਬ ਨੇ, ਧਰਮ ਪ੍ਰਥਾ ਨੂੰ ਸਾਹਿਬ ਨੇ, ਸਾਡੀਆਂ ਧਰਮਸ਼ਾਲਾਵਾਂ ਵੱਖਰੀਆਂ। ਇਹ ਸਾਰੀ ਚੀਜ਼ ਨੇ ਪੈਦਾ ਕੀਤਾ ਡੇਰਾਵਾਦ। ਇਸ ਗੱਲ ਦੀ ਜਿਹੜਾ ਫਾਇਦਾ ਉਠਾਇਆ ਉਹਨਾਂ ਵਪਾਰੀਆਂ ਨੇ,
जिन्होंने चूने पा लिया। अज एक नाटककार साडा बड़ा सत्कारयोग नाटककार उन्हें व्यंग किया अज फेसबुक के उत्ते। पाली भुपिंदर सिंह पंजाबी का बहुत बड़ा नाटककार है। कल असीं इत्थे गुरचरण सिंह भाजी की याद च एक नाटक उत्सव चल रहा है अज दिन का। कल असीं उत्थे गए सी कला भवन चंडीगढ़, उत्थे बहुत सारे नाटककार मिले। पाली भुपिंदर होरी भी उत्थे सी। अज सवेरे ने उन्होंने स्टेटस पढ़िया अज जो संत रामपाल का मामला उसका हवाला देखो, लिखा भी मैं सोचता भी संतां की कितनी ताकत है भी हिंदुस्तान च। क्यों ना मैं नाटक छड्ड के संत बन जा। और मेरे को आर्टिस्ट ना आया कर, मेरे को कोई मेरे चेले ते दानी पुरुष आया कर। व्यंग के तौर से गल पेश की मतलब ये गल दर्शाती है भी इतने संत दिलेदार बाबे जिन्हों का किसी किसी का कोई लॉजिक नहीं, जिन्हों कोई तर्क नहीं है, सुधा अंध विश्वास फैलाते हैं, उन्होंने ताकत कितनी वड्डी पैदा हो गई है। तो ताकत पैदा करने जिथे साडे धार्मिक अदारे जिहड़े है जिन्होंने ड्यूटी सी धर्म के प्रचार प्रसार की उन्होंने नाकामी है, उत्थे साडे हुकूमतां दा वोटां दा लालच जिहड़ा इहदे लई जिम्मेवार है। बिल्कुल जी, जिस तरह तुसी डेरे वालियां दी गल कीती है कि किस तरह ये इन्ने पावरफुल हो गए आ ते किस तरह साडे जिहड़े राजनीतिक बंदे आ स्पैशली पंजाब दे आ ਉਹ जी मीसनी राजनीति कर रहे आ जां साडी SGPC आ सब मीसने होके बैठे आ। ते तुसीं बाबियां दी जींदियां दी पावर दी गल कीती, इत्थे तां मरे होए बाबे आ ਜਿਹੜੇ ਉਹ फ्रीजरां दे विच पए आ, ਉਹ कोई ਉਹਨਾਂ ਦੇ ਜਿਹੜੇ ਡੇਰੇ ਆ ਉਹ ਕੱਢਣ ਦਾ ਨਾਂ ਨਹੀਂ ਰਹਿ ਰਿਹਾ ਵੀ ਮਰੀ ਹੋਈ ਲਾਸ਼ ਨੂੰ ਨਹੀਂ ਕੋਈ ਚੱਕ ਸਕਦਾ। ਇੰਨੇ ਜਿਹੜੇ ਡੇਰੇ ਆ ਉਹ ਪਾਵਰਫੁਲ ਹੋ ਗਏ। ਤੇ ਅੱਗੇ ਗੱਲ ਕਰੀਏ ਜੀ ਸਿੱਧੂ ਜੋੜੇ ਦੀ, ਨਵਜੋਤ ਸਿੱਧੂ ਜੋੜਾ ਨੇ ਜਦ ਵੀ ਉਹਨਾਂ ਦਾ ਟਾਈਮ ਲੱਗਦਾ ਆ ਉਹ ਕਾਫੀ ਬਿਆਨਬਾਜ਼ੀ ਕਰਦੇ ਆ ਜੀ ਜਿਹੜੀ ਸੱਤਾਧਾਰੀ ਪਾਰਟੀ ਆ ਉਹਨਾਂ ਦੇ ਖਿਲਾਫ, ਪਰ ਉਧਰੋਂ ਕੋਈ ਜਵਾਬ ਵੀ ਨਹੀਂ ਦਿੱਤਾ ਜਾਂਦਾ। ਤੇ ਪਰ ਜਿਹੜੇ ਅਕਾਲੀਆਂ ਦੇ ਜਿਹੜੇ ਦੂਜੇ ਦਰਜੇ ਦੇ ਲੋਕ ਹੈਗੇ ਆ ਉਹ ਜ਼ਰੂਰ ਕੁਛ ਨਾ ਕੁਛ ਜਵਾਬ ਦੇ ਰਹੇ ਆ। ਤੇ ਇਸ ਦੀ ਡਿਟੇਲ ਕੀ ਆ? ਡਿਟੇਲ ਤਾਂ ਦੇਖੋ ਇਸ ਤਰ੍ਹਾਂ ਤੁਸੀਂ ਰੋਜ਼ ਹੀ ਖਬਰਾਂ ਸੁਣਦੇ ਹੋ। ਮੈਂ ਸਮਝ ਰਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਨੇ ਦਿੱਲੀ ਦੀਆਂ ਚੋਣਾਂ ਤੱਕ ਸ਼ਾਇਦ ਫੈਸਲਾ ਕੀਤਾ ਕਿ ਉਹਨੇ ਕੁਝ ਨਹੀਂ ਕਹਿਣਾ। ਅਰੁਣ ਜੇਤਲੀ ਹੋਰੀ ਕਹੀ ਜਾਂਦੇ ਆ ਵੀ BJP ਤੇ ਸ਼੍ਰੋਮਣੀ ਅਕਾਲੀ ਦਲ ਦਾ ਰਿਸ਼ਤਾ ਟੁੱਟ ਹੈ ਜੀ, ਸਾਡੀ ਭਾਈਚਾਰਕ ਸਾਂਝ ਹੈ, ਰਾਜਨੀਤਿਕ ਸਾਂਝ ਨਾਲ ਸਾਡੀ ਸਮਾਜਿਕ ਸਾਂਝ ਹੈ। ਇਹਦੋਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਜਿਸ ਬਾਦਲ ਹੋਰੀ ਵਿਸ਼ੇਸ਼ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਉਹ ਵੀ ਕੋਈ ਟਿੱਪਣੀ ਨਹੀਂ ਕਰਦੇ ਸਮਝੌਤੇ ਦੇ ਉੱਤੇ। ਸਾਰੇ ਇਹ ਕਹਿੰਦੇ ਆ ਸਾਡਾ ਜਨਮਜਾਤ ਦਾ ਰਿਸ਼ਤਾ ਹੈ। ਪਰ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਭਾਰਤੀ ਜਨਤਾ ਪਾਰਟੀ ਨੂੰ ਹਮਲਾ ਕਰ ਰਹੇ ਆ ਅਕਾਲੀ ਦਲ ਤੇ। ਇਸ ਤੋਂ ਕਹਿ ਲੱਗਦਾ ਹੈ ਵੀ ਇਹ ਸਰਕਾਰ ਜਿਹੜੀ ਹੈ ਲੁਟੇਰਿਆਂ ਦੀ ਸਰਕਾਰ ਹੈ। ਤੇ ਜਦੋਂ ਫਿਰ ਉਹ ਬੋਲਦੇ ਆ ਤੇ ਉਸ ਤੋਂ ਬਾਅਦ ਅਕਾਲੀ ਦਲ ਦੀ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਉਹਦੇ 'ਚ ਫੈਸਲਾ ਕੀਤਾ ਗਿਆ ਵੀ ਬਾਦਲ ਸਾਹਿਬ ਆਪ ਭਾਵੇਂ ਕੁਝ ਨਾ ਕਹਿਣ ਵੀ ਸੈਕੰਡ ਲੀਡ ਦੀ ਜਿਹੜੀ ਲੀਡਰਸ਼ਿਪ ਅਕਾਲੀਆਂ ਦੀ ਉਹ ਜ਼ਰੂਰ ਹੁਣ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਦਾ ਜਵਾਬ ਦੇਣ। ਸੋ ਦਲਜੀਤ ਸਿੰਘ ਚੀਮਾ ਤੋਂ ਲੈ ਕੇ ਮਹੇਸ਼ਿੰਦਰ ਸਿੰਘ ਗਰੇਵਾਲ ਤੇ ਵਿਕਰਮ ਸਿੰਘ ਮਜੀਠੀਆ ਤੇ ਸ਼ਰਨਜੀਤ ਸਿੰਘ ਢਿੱਲੋਂ, ਪ੍ਰੇਮ ਸਿੰਘ ਚੰਦਮਾਜਰਾ ਇਹਨਾਂ ਲੋਕਾਂ ਨੇ ਇਕੱਠਾ ਹਮਲਾ ਬੋਲਿਆ ਨਵਜੋਤ ਸਿੰਘ ਸਿੱਧੂ ਤੇ ਇਹ ਕਹਿ ਕੇ ਵੀ ਨਵਜੋਤ ਸਿੰਘ ਸਿੱਧੂ ਜੋ ਕੁਝ ਕਹਿ ਰਹੇ ਹੈ ਉਹਦਾ ਐਕਸ਼ਨ ਹੁਣ ਭਾਰਤੀ ਜਨਤਾ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਨੂੰ ਲੈਣਾ ਚਾਹੀਦਾ। ਕਿਉਂਕਿ ਨੈਸ਼ਨਲ ਲੀਡਰਸ਼ਿਪ ਤਾਂ ਕਹਿੰਦੀ ਸਾਡਾ ਸਮਝੌਤਾ ਪੱਕਾ ਕਦੀ ਨਹੀਂ ਟੁੱਟਣਾ, ਤੇ ਫਿਰ ਨਵਜੋਤ ਸਿੰਘ ਸਿੱਧੂ ਏਦਾਂ ਕਿਉਂ ਕਹਿ ਰਹੇ? ਤੇ ਉਹਨਾਂ ਨੇ ਕਮਲ ਸ਼ਰਮਾ ਜਿਹੜੇ ਪੰਜਾਬ ਦੇ ਪ੍ਰੈਜ਼ੀਡੈਂਟ BJP ਦੇ ਉਹਦੇ ਕੋਲ ਸ਼ਿਕਾਇਤ ਕੀਤੀ ਹੈ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਆਪਣੇ ਬਿਆਨ ਤੋਂ ਥੋੜੇ ਪਲਟੇ ਹੈ। ਨਵਜੋਤ ਸਿੱਧੂ ਪਲਟੇ ਇਸ ਰੂਪ ਦੇ ਵਿੱਚ ਏਦਾਂ ਨਹੀਂ ਵੀ ਪਲਟ ਗਿਆ ਬਿਲਕੁਲ। ਉਹਨੇ ਇਹ ਕਿਹਾ ਵੀ ਭਾਈ ਮੈਂ ਜਿਹੜੀ ਇਹ ਗੱਲਾਂ ਕਰਦਾ ਉਹ ਮੈਂ ਕੀਤਾ ਲੁਟੇਰਿਆਂ ਦੇ ਖਿਲਾਫ ਗੱਲ ਕੀਤੀ, ਪਰ ਮੈਂ ਅਕਾਲੀਆਂ ਦਾ ਨਾਂ ਥੋੜ੍ਹਾ ਲਿਆ। ਮੈਂ ਕਿਹਾ ਜਿਹੜੇ ਲੋਕ ਪੰਜਾਬ ਨੂੰ ਲੁੱਟ ਰਹੇ ਆ ਉਹ ਪੰਜਾਬ ਤੋਂ ਭਜਾਉਣੇ ਆ। ਸਿੱਧੂ ਕਹਿੰਦਾ ਮੈਂ ਤਾਂ ਇੰਨੇ ਕਿਹਾ ਸੀ ਵੀ ਜਿਹੜੇ ਰਾਖਸ਼ ਹੈ ਉਹਨਾਂ ਨੂੰ ਸਿੱਧਣਾ ਚਾਹੀਦਾ ਜਿਹੜੇ ਪੰਜਾਬ ਨੂੰ ਲੁੱਟ ਰਹੇ ਆ। ਜੇ ਹੁਣ ਅਕਾਲੀ ਆਪੇ ਕਹੀ ਜਾਂਦੇ ਆ ਕਿ ਸਾਨੂੰ ਕਿਹਾ ਗਿਆ ਸੀ ਅਕਾਲੀਆਂ ਦੀ ਪ੍ਰੋਬਲਮ, ਮੇਰੀ ਕੋਈ ਪ੍ਰੋਬਲਮ ਨਹੀਂ। ਅਲਟੀਮੇਟਲੀ ਇਹ ਗੱਲ ਜਿਹੜੀ ਹੈ ਇਹਦੀ ਤੁਸੀਂ ਇੰਨਾ ਕੀ ਕਹਿਣਾ ਚਾਹੁੰਦੇ ਹੈ ਵੀ ਨਵਜੋਤ ਸਿੰਘ ਸਿੱਧੂ ਜਾਂ ਨਵਜੋਤ ਕੌਰ ਸਿੱਧੂ ਜੋ ਵੀ ਕਹਿ ਰਹੇ ਆ ਉਹ ਲਾਜ਼ਮੀ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਦਾ ਕੋਈ ਨਾ ਕੋਈ ਇਸ਼ਾਰਾ ਜਿਹਦੇ ਕਰਕੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ। ਤੇ ਨੈਸ਼ਨਲ ਲੀਡਰਸ਼ਿਪ ਜਿਹੜੀ ਹੈ ਉਹ ਜਾਣਬੁੱਝ ਕੇ ਨਕਾਰ ਰਹੀ ਹੈ ਕਿ ਪੰਜਾਬ 'ਚ ਨਗਰ ਨਿਗਮ ਦੀਆਂ ਚੋਣਾਂ ਹੋ ਜਾਣ ਤੇ ਦਿੱਲੀ ਦੀ ਚੋਣ ਜਿਹੜੀ ਆ ਹੋ ਜਾਵੇ। ਕਿਉਂਕਿ ਦਿੱਲੀ ਦੀ ਚੋਣ ਵਿੱਚ ਦੀ ਗੱਲ ਕਰਕੇ ਅਕਾਲੀਆਂ ਦਾ ਰਿਸ਼ਤਾ ਤੋੜ ਕੇ ਦਿੱਲੀ ਦੀ ਹਕੂਮਤ ਨਹੀਂ ਗਵਾਉਣਾ ਚਾਹੁੰਦੀ BJP,
क्योंकि 6% वोटां जिहड़ियां दिल्ली दे विच अकाली लीडरशिप के असर हेठ हैगे है जो वोटां दा किते गुआच जाण। इस करके दिल्ली दी चोणां तक इस तरह की कशमकश जिहड़ी है अकाली दल ते भारतीय जनता पार्टी के रिश्तिਆਂ ਦੇ ਵਿੱਚ ਚੱਲਦੇ ਰਹਿਣ ਦੀ ਸੰਭਾਵਨਾ ਹੈ जी। ਤੇ ਅੱਗੇ ਗੱਲ ਕਰੀਏ ਜੀ ਆਪਾਂ ਨੂੰ ਕਾਂਗਰਸ ਦੇ ਕਾਟੋ ਕਲੇਸ਼ ਦਾ ਪਤਾ ਕਿ ਪੰਜਾਬ ਇਕਾਈ ਦੇ ਵਿੱਚ ਇਹਨਾਂ ਦਾ ਜਿਹੜਾ ਬਹੁਤ ਦੇਰ ਤੋਂ ਕਾਟੋ ਕਲੇਸ਼ ਚੱਲ ਰਿਹਾ ਆ, ਕਿਸੇ ਪਾਸੇ ਵੀ ਨਹੀਂ ਬਹਿੰਦੇ ਤੇ ਹੁਣ ਇਹਨਾਂ ਦਾ ਇੰਚਾਰਜ ਦੀ ਵੀ ਬਦਲੀ ਹੋ ਗਈ ਆ। ਕੀ ਇਹ ਸੰਕੇਤ ਮਿਲ ਰਿਹਾ ਕਿ ਫੇਰ ਬਦਲ ਜਿਹੜਾ ਹੋਊਗਾ ਕਾਂਗਰਸ ਦੇ ਵਿੱਚ ਪੰਜਾਬ 'ਚ? ਤਾਜ਼ੀ ਜਾਣਕਾਰੀ ਇਹ ਹੈ ਕਿ ਸ਼ਕੀਲ ਅਹਿਮਦ ਜਿਹੜੇ ਕਿ ਇੰਚਾਰਜ ਲਾਏ ਗਏ ਸੀ ਆਲਰੇਡੀ ਕਾਂਗਰਸ ਵੱਲੋਂ ਪੰਜਾਬ ਦੇ, ਉਹਨਾਂ ਨੂੰ ਬਦਲ ਕੇ ਪੀਸੀ ਚਾਕੂ ਜਿਹੜੇ ਹੈ ਉਹਨਾਂ ਨੂੰ ਇੰਚਾਰਜ ਲਾ ਦਿੱਤਾ ਗਿਆ। ਖਬਰਾਂ ਇਹ ਹੈ ਕਿ ਡਾਕਟਰ ਸ਼ਕੀਲ ਅਹਿਮਦ ਜਿਹੜੇ ਸੀ ਉਹ ਇੱਕ ਕਿਸਮ ਦਾ ਪ੍ਰਤਾਪ ਸਿੰਘ ਬਾਜਵਾ ਜਿਹੜੇ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਹੈ ਉਹਨਾਂ ਦਾ ਬਚਾਅ ਕਰਦੇ ਆਏ ਹੁਣ ਤੱਕ। ਕੈਪਟਨ ਧੜਾ ਜਿਹੜਾ ਆ ਉਹਨੇ ਆਪਣੇ ਪੱਤੇ ਪੂਰੀ ਤਰ੍ਹਾਂ ਖੋਲੇ ਹੋਏ ਹੈ। ਕੈਪਟਨ ਧੜੇ ਨੇ ਸਾਫ਼ ਕਰ ਦਿੱਤਾ ਹੈ ਵੀ ਉਹਨਾਂ ਨੂੰ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਪ੍ਰੈਜ਼ੀਡੈਂਟ ਦੇ ਤੌਰ ਤੇ ਜਿਹੜੇ ਆ ਬਿਲਕੁਲ ਵੀ ਪ੍ਰਵਾਨ ਨਹੀਂ। ਪ੍ਰੈਜ਼ੀਡੈਂਟ ਬਦਲਿਆ ਜਾਏ ਪੰਜਾਬ ਦਾ। ਤੇ ਕੈਪਟਨ ਧੜੇ ਨੇ ਇਹ ਵੀ ਕਹਿ ਦਿੱਤਾ ਕਿ ਜ਼ਰੂਰੀ ਨਹੀਂ ਕੈਪਟਨ ਅਮਰਿੰਦਰ ਨੂੰ ਪ੍ਰੈਜ਼ੀਡੈਂਟ ਬਣਾਇਆ ਜਾਵੇ, ਕਿਸੇ ਹੋਰ ਨੂੰ ਬਣਾ ਦਿਓ, ਪਰ ਪ੍ਰਤਾਪ ਸਿੰਘ ਬਾਜਵਾ ਸਾਨੂੰ ਪ੍ਰਧਾਨ ਨਹੀਂ ਚਾਹੀਦਾ। ਉਹਨਾਂ ਨੇ ਓਪਨਲੀ ਕਹਿਤਾ। ਹੁਣ ਡਾਕਟਰ ਸ਼ਕੀਲ ਅਹਿਮਦ ਨੂੰ ਬਦਲ ਕੇ ਪੰਜਾਬ ਦਾ ਇੰਚਾਰਜ ਪੀਸੀ ਚਾਕੂ ਨੂੰ ਲਾਉਣਾ ਇਸ ਗੱਲ ਦਾ ਸੰਕੇਤ ਜ਼ਰੂਰ ਹੈ ਕਿ ਕੈਪਟਨ ਅਮਰਿੰਦਰ ਦੀ ਤਾਕਤ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਸ਼ਾਇਦ ਵਧੀ ਹੈ। ਇੱਕ ਤੋਂ ਡਿਪਟੀ ਲੀਡਰ ਹੈ ਲੋਕ ਸਭਾ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ, ਤੇ ਦਿੱਲੀ ਦੇ ਵਿੱਚ ਉਹਨੇ ਆਪਣੀ ਪੈਠ ਬਣਾ ਲਈ ਹੈ। ਤੇ ਪੋਸੀਬਿਲਿਟੀ ਇਹ ਹੈ ਕਿ ਨਵਾਂ ਇੰਚਾਰਜ ਜਿਹੜਾ ਆਏਗਾ, ਜਦੋਂ ਹੁਣ ਪੰਜਾਬ 'ਚ ਉਹਨਾਂ ਦੀ ਮੀਟਿੰਗ ਹੋਏਗੀ ਤੇ ਪੰਜਾਬ ਦੀ ਜਿਹੜੀ ਜਥੇਬੰਦਕ ਜਿਹੜੀ ਟੀਮ ਹੈ ਕਾਂਗਰਸ ਦੀ ਉਹਦੇ 'ਚ ਫੇਰ ਬਦਲ ਹੋਏਗਾ। ਖਬਰਾਂ ਇਹ ਵੀ ਆ ਰਹੀ ਹੈ ਕਿ ਕਿਸੇ ਦਲਿਤ ਲੀਡਰ ਨੂੰ ਪੰਜਾਬ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਾਇਆ ਜਾ ਸਕਦਾ ਹੈ, ਕਿਉਂਕਿ ਜਿਹੜੀ ਬੀਜੇਪੀ ਦੀ ਜਿਸ ਕਿਸਮ ਦੀ ਰਣਨੀਤੀ ਹੈ ਪੰਜਾਬ 'ਚ, ਜਿੱਦਾਂ ਉਹਨਾਂ ਨੇ ਵਿਜੇ ਸਾਂਪਲਾ ਨੂੰ ਮਿਨਿਸਟਰ ਬਣਾਇਆ ਪੰਜਾਬ ਤੋਂ ਸਰਕਾਰ ਦੇ ਵਿੱਚ, ਜਿਹੜੀ 33-34% ਜਿਹੜੀ ਦਲਿਤ ਵੋਟ ਹੈ ਉਹਨੂੰ ਐਡਰੈਸ ਕਰਨ ਵਾਸਤੇ ਇੱਦਾਂ ਹੀ ਕਾਂਗਰਸ ਵੀ ਚਾਹੇਗੀ ਕਿ ਉਹ ਜਿਹੜੀ ਦਲਿਤ ਵੋਟ ਹੈ 33-34% ਉਹਨੂੰ ਉਹਦੇ 'ਚ ਵੱਡਾ ਹਿੱਸਾ ਆਪਣੇ ਵੱਲ ਕਰਨ ਵਾਸਤੇ, ਕਿਉਂਕਿ ਬੀਐਸਪੀ ਦੀ ਜਿਹੜੀ ਤਾਕਤ ਖੁੱਲ ਰਹੀ ਹੈ ਉਹਦੇ 33-34% ਦਲਿਤ ਵੋਟ ਹੈ ਉਹਨੂੰ ਕਾਬੂ ਕਰਨ ਵਾਸਤੇ ਕਿਉਂ ਨਾ ਕੋਈ ਦਲਿਤ ਭਾਈਚਾਰੇ ਦੇ ਵਿੱਚੋਂ ਪੰਜਾਬ ਕਾਂਗਰਸ ਪ੍ਰੈਜ਼ੀਡੈਂਟ ਲਾਇਆ ਗਿਆ, ਜਿੱਦਾਂ ਕੋਈ ਸ਼ਿਵਸ਼ੇਰ ਸਿੰਘ ਦੂਜੇ ਨੂੰ ਲਾਇਆ ਗਿਆ ਸੀ। ਹੁਣ ਹਾਲੇ ਇਹ ਕੋਈ ਨਾਂ ਤਾਂ ਨਹੀਂ ਸਮਝ ਆ ਰਿਹਾ ਕਿ ਕਿਹਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਇਆ ਜਾ ਸਕਦਾ ਹੈ, ਪਰ ਕੈਪਟਨ ਅਮਰਿੰਦਰ ਜਾਂ ਫਿਰ ਕੈਪਟਨ ਅਮਰਿੰਦਰ ਦੀ ਸਿਫਾਰਿਸ਼ ਤੇ ਕਿਸੇ ਦਲਿਤ ਲੀਡਰ ਨੂੰ ਜਿਹੜਾ ਪੰਜਾਬ ਪ੍ਰੈਜ਼ੀਡੈਂਟ ਕਾਂਗਰਸ ਦਾ ਬਣਾਇਆ ਜਾ ਸਕਦਾ ਹੈ। ਮੈਨੂੰ ਲੱਗਦਾ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਪੰਜਾਬ 'ਚ ਕਾਂਗਰਸ ਪਾਰਟੀ ਦੇ ਵਿੱਚ ਵੱਡੇ ਪੱਧਰ ਤੇ ਜਥੇਬੰਦਕ ਤੌਰ ਤੇ ਰੱਦੋ-ਬਦਲ ਹੋਣ ਵਾਲੀ ਹੈ ਜੀ। ਅੱਗੇ ਮੇਰਾ ਕੁਐਸਚਨ ਰਹੂਗਾ, ਜਿਵੇਂ ਨਰਿੰਦਰ ਮੋਦੀ ਆਸਟ੍ਰੇਲੀਆ ਗਏ ਆ ਤੇ ਉੱਥੇ ਉਹਨਾਂ ਨੇ ਟੈਰੋਰਿਜ਼ਮ ਦੇ ਅਗੇਂਸਟ ਹੋਣ ਦੀ ਗੱਲ ਕੀਤੀ ਕਿ ਸਾਰੇ ਹੀ ਦੇਸ਼ਾਂ ਨੂੰ ਇੱਕ ਹੋ ਜਾਣਾ ਚਾਹੀਦਾ, ਪਰ ਨਾਲ ਨਾਲ ਤੁਸੀਂ ਇੱਕ ਦੱਸੀ ਆ ਗੱਲ ਕਿ ਬਾਬਾ ਵੀ ਇਹਨਾਂ ਤੋਂ ਕਾਬੂ ਨਹੀਂ ਹੁੰਦਾ, ਤੇ ਜੇ ਸਾਰੇ ਲੋਕ ਮੁਲਕ ਇਕੱਠੇ ਹੋ ਜਾਣ ਕੀ ਟੈਰੋਰਿਜ਼ਮ ਜਿਹੜਾ ਉਹ ਖਤਮ ਹੋ ਸਕਦਾ ਹੈ? ਇਹ ਬੜੀ ਕੇਸਲੀ ਜੀ ਸਮਝਿਆ। ਹੁਣ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਆਸਟ੍ਰੇਲੀਆ ਤੋਂ ਸੱਦਾ ਦੇ ਰਹੇ ਹੈ ਜਾ ਕੇ ਉੱਥੇ ਦੀ ਪਾਰਲੀਮੈਂਟ 'ਚ, ਤੇ ਦੁਨੀਆ ਭਰ ਦੇ ਜਿਹੜੇ ਮੁਲਕ ਹੈ ਉਹਨਾਂ ਨੂੰ ਟੈਰਰਿਜ਼ਮ ਦੇ ਖਿਲਾਫ ਇੱਕ ਹੋ ਜਾਣਾ ਚਾਹੀਦਾ। ਦੇਖੋ ਬੜੀ ਪੇਚੀ ਜੀ ਸਮਝ ਏਦਾਂ ਜੋ ਲੋਕ ਬਿਆਨ ਪੜ੍ਹਨ ਲੱਗੇ ਸੁਣ ਲੱਗੇ ਉਹਨਾਂ ਨੂੰ ਲੱਗੂਗਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਬਹੁਤ ਜ਼ਿਆਦਾ ਇਸ ਮਾਮਲੇ ਸੀਰੀਅਸ ਹੈ, ਸਾਰੀ ਦੁਨੀਆ ਨੂੰ ਇਕੱਠਾ ਕਰਨਾ ਚਾਹੁੰਦੇ ਹੈ। ਦੁਨੀਆ ਦੀ ਪ੍ਰੋਬਲਮ ਹੈ ਟੈਰਰਿਜ਼ਮ, ਨੋ ਡਾਊਟ, ਪਰ ਮੈਂ ਥੋੜਾ ਵੱਖਰਾ ਸੋਚਦਾ। ਮੈਂ ਸੋਚਦਾ ਵੀ ਫੌਜੀ ਤਾਕਤ ਜਿਹੜੀ ਹੈ ਉਹਨਾਂ ਦਾ ਭਾਵ ਇਹ ਹੈ ਕਿ ਦੁਨੀਆ ਭਰ ਦੇ ਮੁਲਕ ਇਕੱਠੇ ਹੋ ਕੇ ਇੱਕ ਤਾਕਤ ਦੇ ਰੂਪ ਦੇ ਵਿੱਚ ਇਹਦਾ ਮੁਕਾਬਲਾ ਕਰਨ ਦਹਿਸ਼ਤਵਾਦ ਦਾ। ਮੈਂ ਸਮਝਦਾ ਕਿ ਫੌਜੀ ਤਾਕਤ ਜਿਹੜੀ ਹੈ ਉਹ ਕਿਸੇ ਵੀ ਪ੍ਰੋਬਲਮ ਦਾ ਜਿਹੜਾ ਸਥਾਈ ਹੱਲ ਨਹੀਂ ਹੁੰਦਾ। ਮਿਸਾਲ ਦੇ ਤੌਰ ਤੇ ਕਿਸੇ ਵੀ ਮੁਲਕ ਦੇ ਵਿੱਚ ਜਿੱਦਾਂ ਹੁਣ ਕਸ਼ਮੀਰ ਹੈ ਸਾਡਾ ਭਾਈ ਹੈ, ਤੁਸੀਂ ਕਸ਼ਮੀਰ ਦੇ ਵਿੱਚ ਆਰਮੀ ਲਾ ਦਿਓ, ਆਰਮੀ ਜਿਹੜੀ ਹੈ ਜੋ ਉੱਥੇ ਕਹੇਗੀ ਅਮਨ ਅਮਾਨ ਲਿਆਉਣ ਦੇ ਨਾਂ ਦੇ ਉੱਤੇ ਉੱਥੇ ਚਿਹਰੇ ਵੀ ਦੇਖੇਗੀ, ਫਿਰ ਉਹ ਜਿਹੜਾ ਵੀ ਸਾਹਮਣੇ ਆਇਆ ਉਹ ਫਿਰ ਉਹਨੂੰ ਆਪਣਾ ਨਿਸ਼ਾਨਾ ਬਣਾਏਗੀ। ਤੇ ਟੈਰਰਿਜ਼ਮ ਦੇ ਨਾਂ ਤੇ ਦਹਿਸ਼ਤਵਾਦ ਨੂੰ ਖਤਮ ਕਰਨ ਦੇ ਨਾਂ ਦੇ ਉੱਤੇ ਆਮ ਲੋਕਾਂ ਦੇ ਉੱਤੇ ਜਿਹੜਾ ਆਰਮੀ ਦਾ ਜ਼ਬਰ ਹੋਏਗਾ ਉਹ ਨਵੀਆਂ ਸਮੱਸਿਆਵਾਂ ਪੈਦਾ ਕਰੇਗਾ। ਔਰ ਪੰਜਾਬ ਦੀ ਪ੍ਰੋਬਲਮ ਸੀ
ਪੰਜਾਬ 'ਚ ਇੱਕ ਪ੍ਰੋਬਲਮ ਆਈ, ਉਹ ਟੈਂਪਰੇਰੀ ਫੀਸ ਖਤਮ ਹੋ ਗਿਆ, ਪਰ ਪੰਜਾਬ ਦੀਆਂ ਬੇਸਿਕ ਮੰਗਾਂ ਤਾਂ ਉੱਥੇ ਖੜੀਆਂ ਜਿਹਦੇ ਕਰਕੇ ਸਾਰੀਆਂ ਸਥਿਤੀਆਂ ਪੈਦਾ ਹੋਈਆਂ ਸੀ। ਉਹ ਜਿਹੜੀਆਂ ਬੇਸਿਕ ਮੰਗਾਂ ਪੰਜਾਬ ਦੀਆਂ, ਪੰਜਾਬ ਚੰਡੀਗੜ੍ਹ ਨੂੰ ਮਿਲਣਾ ਚਾਹੀਦਾ, ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ, ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲਿਆਂ ਦਾ ਹੱਲ ਹੋਣਾ ਚਾਹੀਦਾ, ਪੰਜਾਬ ਦੇ ਮੂਲ ਦੇ ਇਲਾਕੇ ਜਿਹੜੇ ਰਹਿ ਗਏ ਉਹ ਸਾਨੂੰ ਮਿਲਣੇ ਚਾਹੀਦੇ ਆ। ਇਹ ਮਸਲੇ ਤਾਂ ਉੱਥੇ ਖੜੇ ਹੈ। ਕੱਲ੍ਹ ਨੂੰ ਇਹਨਾਂ ਮਸਲਿਆਂ ਦੇ ਉੱਤੇ ਕੋਈ ਨਵੀਂ ਰਜਿਸਟ੍ਰੇਸ਼ਨ ਆ ਸਕਦੀ ਹੈ, ਹਿੰਸਾ ਦਾ ਕੋਈ ਬਦਲਿਆ ਹੋਇਆ ਰੂਪ ਸਾਡੇ ਸਾਹਮਣੇ ਆ ਸਕਦਾ। ਪੰਜਾਬ ਨੇ ਵੀ ਸਦਾ ਹਿੰਸਾ ਬਰਦਾਸ਼ਤ ਕੀਤੀ ਹੈ। 1947 ਦੀ ਹਿੰਸਾ 10 ਲੱਖ ਲੋਕਾਂ ਦਾ ਕਤਲੇਆਮ 1947 ਦਾ, ਉਹ ਹਿੰਸਾ ਜਿਹੜੀ ਹੈ ਉਹ ਇੱਕ ਵੱਖਰੇ ਕਿਸਮ ਦੀ ਹਿੰਸਾ ਸੀ। ਉਸ ਤੋਂ ਬਾਅਦ ਨਕਸਲੀ ਮੂਵਮੈਂਟ ਹਿੰਸਾ ਦੇਖੀ ਪੰਜਾਬ ਨੇ, ਉਹ ਹਿੰਸਾ ਦਾ ਬਦਲਾ ਹੋਇਆ ਰੂਪ ਸੀ। ਉਸ ਤੋਂ ਬਾਅਦ ਸੋਕਾ ਦਹਿਸ਼ਤਵਾਦ ਅਸੀਂ ਦੇਖਿਆ, ਜਿਹਦੇ 'ਚ ਇੱਕ ਦਹਿਸ਼ਤਵਾਦ ਇੱਕ ਪਾਸੇ ਦਾ ਸੀ, ਦੂਜਾ ਸਰਕਾਰੀ ਦਹਿਸ਼ਤਵਾਦ ਸੀ, ਜਿਸ 'ਚ 30,000 ਲੋਕਾਂ ਦੀ ਜਾਨ ਗਈ। ਕੱਲ੍ਹ ਇਹਨਾਂ ਮਸਲਿਆਂ ਦੇ ਉੱਤੇ ਹਿੰਸਾ ਦਾ ਕੋਈ ਨਵਾਂ ਰੂਪ ਅਸੀਂ ਦੇਖਾਂਗੇ। ਇਹ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਬੇਸਿਕ ਕਾਰਨ ਹੈ ਉਹ ਤਾਂ ਤੁਸੀਂ ਖਤਮ ਨਹੀਂ ਕੀਤੇ, ਉਹ ਤਾਂ ਉੱਧਰ ਦੇਖਦੇ ਖੜੇ ਕਿ ਤੁਸੀਂ ਜ਼ੋਰ ਲਾ ਕੇ ਫੌਜੀ ਤਾਕਤ ਦੀ ਵਰਤੋਂ ਕਰਕੇ ਕੋਈ ਚੀਜ਼ ਖਤਮ ਕਰ ਦੂੰਗੇ, ਟੈਂਪਰੇਰੀ ਖਤਮ ਹੋਏਗੀ। ਸਵਾਲ ਹੈ ਕਿ ਦੁਨੀਆ ਭਰ ਦੇ ਦਹਿਸ਼ਤਗਰਦੀ ਪੈਦਾ ਕਿੱਥੋਂ ਹੁੰਦੀ ਹੈ? ਇਹ ਦਹਿਸ਼ਤਗਰਦੀ ਦਾ ਜਲ ਜਿਹੜਾ ਆ ਬੋਤਲ 'ਚ ਪੈਦਾ ਬਾਹਰ ਕਿੱਦਾਂ ਨਿਕਲਿਆ? ਉਸਾਮਾ ਬਿਨ ਲਾਦਨ ਨੂੰ ਪੈਦਾ ਕੌਣ ਕਰਦਾ? ਸਵਾਲ ਇਹ ਹੈ ਕਿ ਉਸਾਮਾ ਬਿਨ ਲਾਦਨ ਨੂੰ ਜਿਹਨੇ ਪੈਦਾ ਕੀਤਾ ਉਹੀ ਨੂੰ ਖਤਮ ਕਰਦਾ। ਉਸਾਮਾ ਬਿਨ ਲਾਦਨ ਕੌਣ ਨਹੀਂ ਜਾਣਦਾ ਵੀ ਉਹਨੂੰ ਅਮਰੀਕਾ ਨੇ ਖੁਦ ਪੈਦਾ ਕੀਤਾ। ਅਮਰੀਕਾ ਤੋਂ ਭਾਵੇਂ ਅਮਰੀਕੀ ਆਵਾਮ ਨਹੀਂ ਹੈ, ਅਮਰੀਕੀ ਸਰਕਾਰ ਦੀਆਂ ਨੀਤੀਆਂ ਦਾ ਮਸਲਾ ਹੈ। ਅੱਜ ਦੁਨੀਆ ਭਰ ਦੇ ਵਿੱਚ ਜੇ ਦਹਿਸ਼ਤਵਾਦ ਆ ਉਹਦੇ ਬੇਸਿਕ ਕਾਰਨ ਇਹ ਹੈ ਕਿ ਹਥਿਆਰਾਂ ਦੀ ਮੰਡੀ ਜਿਹੜੀ ਹੈ ਉਹ ਕਾਇਮ ਰੱਖਣੀ ਹੈ। ਤੁਸੀਂ ਦੇਖੋ ਰਿਸ਼ਤਾ ਅਫੀਮ ਤੇ ਹਥਿਆਰਾਂ ਦਾ ਰਿਸ਼ਤਾ, ਹਥਿਆਰ ਜਿਹੜੇ ਆ ਅਮਰੀਕਾ ਪੈਦਾ ਕਰਦਾ, ਅਮਰੀਕਾ 'ਚ ਬਣਦੇ, ਖਪਦੇ ਕਿੱਥੇ ਜਾ ਕੇ? ਅਫਗਾਨਿਸਤਾਨ, ਇਰਾਕ, ਸੀਰੀਆ ਜਾਂ ਉੱਥੇ ਹੁਣ ਗਾਜ਼ਾ ਪੱਟੀ ਦੇ ਵਿੱਚ ਜਾਂ ਭਾਰਤ ਖਰੀਦਦਾ ਉਹਨਾਂ ਹਥਿਆਰਾਂ ਨੂੰ ਜਾਂ ਪਾਕਿਸਤਾਨ ਖਰੀਦਦਾ। ਅਫੀਮ ਕਿੱਥੇ ਪੈਦਾ ਹੁੰਦੀ ਹੈ? ਅਫੀਮ ਪੈਦਾ ਹੁੰਦੀ ਹੈ ਅਫਗਾਨਿਸਤਾਨ 'ਚ, ਤੇ ਪਾਕਿਸਤਾਨ ਤੋਂ ਹੁੰਦੀ ਹੈਰੋਇਨ ਦੇ ਰੂਪ ਦੇ ਵਿੱਚ ਜਾਂ ਕਿਸੇ ਵੀ ਹੋਰ ਨਸ਼ੇ ਦੇ ਰੂਪ ਦੇ ਵਿੱਚ, ਡਰੱਗ ਦੇ ਰੂਪ ਦੇ ਵਿੱਚ ਭਾਰਤ ਤੋਂ ਹੁੰਦੀ ਹੋਈ ਦਿੱਲੀ ਹੋ ਕੇ ਤੁਹਾਡੇ ਕੈਨੇਡਾ ਅਮਰੀਕਾ ਤੱਕ ਪਹੁੰਚ ਗਈ ਹੈ। ਇਹ ਹੈ ਰਿਸ਼ਤਾ, ਅਸਲ 'ਚ ਰਿਸ਼ਤਾ ਪੂੰਜੀ ਦਾ ਰਿਸ਼ਤਾ ਹੈ। ਸੋ ਜਿਹੜੇ ਟੈਰਰਿਜ਼ਮ ਦਾ ਮਸਲਾ ਹੈ, ਟੈਰਰਿਜ਼ਮ ਦੁਨੀਆ ਭਰ ਨੂੰ ਜਿਹੜਾ ਇਸ ਵੇਲੇ ਫੇਸ ਕਰਨਾ ਪੈ ਰਿਹਾ, ਉਹਦੇ ਪੈਦਾ ਹੋਣ ਦੇ ਕਾਰਨ ਲੱਭਣੇ ਪੈਣੇ ਹੈ। ਕਾਰਨ ਪਤਾ ਹੈ, ਉਹ ਕਾਰਨ ਖਤਮ ਨਹੀਂ ਕਰਨੇ, ਸਿਰਫ ਉਹਦਾ ਹਊਆ ਖੜਾ ਕਰਕੇ ਫਿਰ ਉਹ ਟੈਰਰਿਜ਼ਮ ਜਿਹੜਾ ਧਰਮ ਦੇ ਨਾਲ ਬੰਨ੍ਹ ਦਿੱਤਾ ਜਾਂਦਾ। ਕਦੀ ਕਿਸੇ ਨੂੰ ਮੁਸਲਮਾਨ ਨੂੰ ਕਹਿ ਦਿੱਤਾ ਜਾਂਦਾ ਕਿ ਮੁਸਲਿਮ ਦਹਿਸ਼ਤਗਰਦੀ ਹੈ, ਕਿਤੇ ਸਿੱਖ ਦਹਿਸ਼ਤਗਰਦੀ ਕਹਿ ਦਿੱਤਾ ਜਾਂਦਾ, ਕਿਸੇ ਹੋਰ ਧਰਮ ਦੇ ਨਾਲ ਦਹਿਸ਼ਤਗਰਦੀ ਜੋੜ ਦਿੱਤੀ ਜਾਂਦੀ ਹੈ। ਅਸੀਂ ਇਹ ਗੱਲ ਬਹੁਤ ਹੀ ਚੇਤਨ ਹੋ ਕੇ ਚੌਕਸ ਹੋ ਕੇ ਕਹਿ ਰਹੇ ਹਾਂ ਕਿ ਦਹਿਸ਼ਤਗਰਦੀ ਦਾ ਕੋਈ ਧਰਮ ਨਹੀਂ ਹੁੰਦਾ, ਕੋਈ ਸਿੱਖ ਦਹਿਸ਼ਤਗਰਦ ਨਹੀਂ ਹੈ, ਕੋਈ ਮੁਸਲਮਾਨ ਦਹਿਸ਼ਤਗਰਦ ਨਹੀਂ ਹੈ। ਦਹਿਸ਼ਤਗਰਦੀ ਸਟੇਟ ਦੀ ਪੈਦਾ ਕੀਤੀ ਹੁੰਦੀ ਹੈ ਤੇ ਦਹਿਸ਼ਤਗਰਦੀ ਨੂੰ ਖਤਮ ਕਰਨ ਦੇ ਨਾਲ ਉੱਤੇ ਹੋਰ ਲੋਕਾਂ ਦੇ ਨਾਲ ਹੀ ਧੱਕਾ ਹੁੰਦਾ। ਸੋ ਇਸ ਕਰਕੇ ਮੈਂ ਸਮਝਦਾ ਬੁਨਿਆਦੀ ਜਿਹੜੇ ਜ਼ਮੀਨ 'ਚ ਪਏ ਹੋਏ ਜਿਹੜੇ ਬੀਜ ਹੈ ਇਹ ਸਾਰੀਆਂ ਚੀਜ਼ਾਂ ਦੇ, ਉਹਨਾਂ ਦਾ ਨਾਸ਼ ਕਰਨਾ ਪਏਗਾ ਤਾਂ ਜਿਹੜਾ ਦੁਨੀਆ ਭਰ ਦੇ ਵਿੱਚ ਅਮਨ ਅਮਾਨ ਹੋ ਸਕਦਾ ਹੈ। ਜੀ ਅੱਜ ਹੀ ਤੇ ਇੱਕ ਵਾਰੀ ਫਿਰ ਮੇਰਾ ਇੱਕ ਕੁਐਸਚਨ ਆ ਪੰਜਾਬ ਦੇ ਲਈ ਕਿ ਪੰਜਾਬ ਦੇ ਵਿੱਚ ਜਦ ਵੀ ਅਸੀਂ ਦੇਖਦੇ ਹਾਂ ਇੱਥੇ ਐਜੀਟੇਸ਼ਨਾਂ ਹੁੰਦੀਆਂ ਆ, ਭੁੱਖ ਹੜਤਾਲਾਂ ਹੁੰਦੀਆਂ ਆ, ਜਾਂ ਉੱਥੇ ਸਟੂਡੈਂਟ ਆ, ਕਿਸਾਨ ਆ, ਫਾਰਮਿਸਟ ਆ, ਟੀਚਰ ਆ, ਜਾਂ ਡਾਕਟਰ ਵੀ ਆ, ਜਾਂ ਜਿਹੜੇ ਲੋਕਾਂ ਕੋਲ ਜੋਬ ਨਹੀਂ ਹੈਗੀ ਉਹ ਵੀ ਸਾਰੇ ਆ ਉਹ ਮੁਜ਼ਾਹਰੇ ਕਰਦੇ ਆ। ਪਰ ਬਹੁਤ ਸਾਰੇ ਜਿਹੜੇ ਜਿਨ੍ਹਾਂ ਨੂੰ ਜੋਬ ਮਿਲੀ ਹੋਈ ਆ ਤੇ ਉਹਨਾਂ ਨੂੰ ਵੀ ਤਨਖਾਹਾਂ ਕਾਫੀ ਟਾਈਮ ਤੋਂ ਨਹੀਂ ਮਿਲੀਆਂ, ਤੇ ਪਰ ਮੰਤਰੀਆਂ ਸੰਤਰੀਆਂ ਦੇ ਜਿਹੜੇ ਆ ਖਰਚੇ ਉਹ ਨਹੀਂ ਘਟਦੇ। ਮੈਂ ਪਹਿਲਾਂ ਗੱਲ ਕਰ ਰਿਹਾ ਸੀ ਜਦੋਂ ਆਪਾਂ ਬਾਬੇ ਦੇ ਹਵਾਲੇ ਨਾਲ ਗੱਲ ਕਰਦੇ ਸੀ, ਸੰਤ ਦੇ ਹਵਾਲੇ ਨਾਲ ਜੀ, ਹਰੇਕ ਵਿਅਕਤੀ ਦਾ ਨਿੱਜੀ ਮਾਮਲਾ ਕਿ ਉਹਨੇ ਕਿਸੇ ਨੂੰ ਮੰਨਣਾ ਨਹੀਂ ਮੰਨਣਾ, ਤੇ ਉਹਦੇ ਤੇ ਕਿਸੇ ਉਹ ਜਿਹੜਾ ਅਧਿਕਾਰ ਹੈ ਨਿੱਜੀ ਤੌਰ ਦੇ ਉੱਤੇ ਉਹ ਅਧਿਕਾਰ ਕਿਸੇ ਤੋਂ ਖੋਣਾ ਨਹੀਂ ਚਾਹੀਦਾ। ਹੁਣ ਨਿੱਜੀ ਤੌਰ ਤੇ ਜੇ ਮੈਂ ਗੱਲ ਕਰਾਂ ਤਾਂ ਨਿੱਜੀ ਤੌਰ ਦੇ ਉੱਤੇ ਮੈਂ ਰੱਬ ਨੂੰ ਮੰਨਦਾ ਨਹੀਂ, ਪਰ ਕਈ ਵਾਰ ਮੈਨੂੰ ਲੱਗਦਾ ਇਹ ਹੈ ਵੀ ਜਿਹੜਾ ਹਿੰਦੁਸਤਾਨ ਹੈ ਇਹ ਰੱਬ ਦੇ ਆਸਰੇ ਚੱਲ ਰਿਹਾ ਹੈ। ਤੁਸੀਂ ਦਮੂਰਾ ਦੇਖੋ ਮੇਰੀ, ਮੈਂ ਰੱਬ ਨੂੰ ਮੰਨਦਾ ਨਹੀਂ ਪਰ ਉਹਦੇ ਬਾਵਜੂਦ ਮੈਨੂੰ ਇਹ ਕਹਿਣਾ ਪੈ ਰਿਹਾ ਕਿ ਮੁਲਕ ਹੈ ਲੱਗਦਾ ਜਿੱਦਾਂ ਰੱਬ ਦੇ ਆਸਰੇ ਚੱਲ ਰਿਹਾ ਹੁੰਦਾ। ਕੋਈ ਹੁਕੂਮਤ ਨਹੀਂ ਹੈ ਇੱਥੇ, ਮੋਦੀ ਸਾਹਿਬ ਦੀ ਹੁਕੂਮਤ ਆ ਗਈ ਹੈ, ਬੱਲੇ ਬੱਲੇ ਹੋ ਰਹੀ ਹੈ। ਨਿਊਯਾਰਕ ਦੇ ਵਿੱਚ 20,000 ਬੰਦਾ ਇਕੱਠਾ ਕਰਕੇ ਇਸ ਦਿਨ ਭਾਸ਼ਣ ਕੀਤਾ ਮੋਦੀ ਸਾਹਿਬ ਨੇ 75 ਮਿੰਟ, ਬਹੁਤ ਦੁਨੀਆ ਭਰ ਬੱਲੇ ਬੱਲੇ ਹੋ ਗਈ।
शायद हिंदुस्तान का नक्शा बदल देना मोदी साहब ने। आस्ट्रेलिया सिडनी में 21,000 बंदा इकट्ठा करके इंडियन मोदी साहब ने 72 में भाषण किया। सारी दुनिया च बल्ले बल्ले है। पर जो तुम भारत की हालत देखो तो 6 महीनों नरेंद्र मोदी की अगुवाई की सरकार चल रही है, उन्हें होर ज्यादा स्थितियां जिहड़ियां लोगों वास्ते मुश्किल कर दी है। लोगों का काफिया तंग है। केंद्र सेंट्रल गवर्नमेंट के अधीन चल रहे जो अदारे है उन्होंने भी जो काम कर रहे लोग है उन्होंने रेगूलर उन्होंने तनख्वाह जी अक्सर नहीं मिलती। बहुत सारे हजारों लखा मुलाजमान की दिवाली फिकी थी ऐतकी। पंजाब हुकूमत जो लोग काम कर रहे हैं उन्होंने भी बहुत सारे महकमे जिन्होंने 4-4 6 महीने तनख्वाह नहीं मिली है। हाँ ये जरूर है कि मंत्री संतरी वास्ते नवीं कारा, उन्होंने वास्ते हर तरह की सहूलत, उन्होंने वास्ते विदेशी टूर। और बादल साहब कहते गए जी चीन उपर मच्छी पालन देखना जी कि होंगे उपर जो लोग वो भी पश्चिम बंगाल जाओ जितना मच्छी का गुजारा ही नहीं। उन्होंने भोजन का सब तो महत्वपूर्ण हिस्सा मच्छी है। तुम चीन जा रहे हो लैन सिखलाई वो मच्छी पालन कितना कर रहे, मच्छी पालन तो सीखने वाली चीज है। मच्छी पालन का जो उस धरती च पहले सारा कुछ आप ही आ जाता है। ये जी चीज है ये दसो गया कि लोगों प्रति एजेंडे च की है। लोगों को मूर्ख बनाने की सियासत जी है वो सारे देश चल रही है। मौजा हुकूमत बैठे लोग ले रहे हैं तो हुकूमत च बिठाने का जिहड़ा जिम्मा जिहड़ा लोगों ने इन्होंने चुक्या सी उन्होंने लोगों का काफिया लगातार होर तंग हो रहा है। जी बहुत बहुत धन्यवाद सुशील दोसांझ जी, तुसीं साडे नाल जुड़े, पंजाब दे विच की कुछ हो रहा उहदे बारे दस्सिया। मेहरबानी बलविंदर जी, बहुत शुक्रिया जी, बहुत बहुत धन्यवाद जी। आसरो ते इस सन सुशील दोसांझ जो साडे नाल जुड़े ते सानू दस्सिया कि उत्थे की कुछ हो रहा है जी। हुण मैं भी तुहाडे तो इजाजत लैनी आ, मैनू भी इजाजत, सारे श्रोतिਆਂ ਨੂੰ बलविंदर कौर वालों भी प्यार भरी सत श्री अकाल।